1004082722500। इस मौके कवर्ड कैलीफोर्निया हैल्थ इंश्योरेंस ओबामा केयर दियां रीन्यूअल्स नवी एप्लीकेशन का समा चल रहा है, उस बारे जानकारी भी कॉल करो 408 272 25 100 के उत्ते। इस दे नाल कृष्ण धनोता यूबा सिटी, बलजिंदर सिंह नेजर वुडलैंड, सुच्चा सिंह जसकरण सिंह गुरप्रताप सिंह फ्रेजनो, परमजीत कौर रंगी वैकाविल जी एंड टायर एंड लूब वाले जिन्होंने को ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतों पर खरीद सकते हो। सेंटानैला मडेरा के लोकेशन ने कॉल कर सकते हो 99 209 277 0113। वैस्ट कोस्ट ट्रक ड्राइविंग स्कूल फ्रेजनो वाले जोड़े कि तुम्हें ट्रक का लाइसेंस वधिया सिखलाई दे के घट समय लैन सहायता करते हैं। कॉल अजीत अटवाल 559 374 45 41। जरनैल सिंह लिनवुड वाशिंगटन, हरजीत सिंह सुरिंदर कौर औजला डेल सिटी, जेंडर मॉर्गेज ਅਤੇ ਰੀਅਲ एस्टेट होम लोन्स वाले जिन्होंने को घर खरीदण वेचण ਦੀਆਂ सेवावां लै सकते हो। होम लोन्स के लिए रीफाइनेंस के लिए कॉल करो मोहन चीमा 559 825 55 55 के उत्ते। इन्होंने सारिਆਂ ਦਾ ਧੰਨਵਾਦ। जेकर तुसीं या कोई होर कारोबार इस प्रोग्राम ਨੂੰ स्पॉन्सर करना चाहते हो संपर्क करो नंबर 408 722 76 98 के उत्ते। मिंटू जी गलबात का जे सिलसिला ਆਪਾਂ शुरू करते जाइए तो पुडुचेरी ਦੇ ਵਿੱਚ ਕਾਂਗਰਸ ਦੀ ਸਰਕਾਰ ਬਹੁਮਤ नहीं कर सकी साबित। हाँ जी, अज फ्लोर टेस्ट सीगा ਉਹਦੇ ਵਿੱਚ ਇਹ ਸਰਕਾਰ ਜਿਹੜੀ ਆ ਡਿੱਗ ਪਈ ਹੈ, ਮਤਲਬ ਕਿ ਨਾਕਾਮਯਾਬ ਰਹੇ ਆ ਬਹੁਮਤ ਸਾਬਤ ਕਰਨ ਤੋਂ। ਔਰ ਇਹ ਵੈਸੇ ਸਾਫ਼ ਹੀ ਸੀਗਾ, ਦੇਖੋ ਇਹ ਪੱਕੀ ਗੱਲ ਸੀਗੀ ਕਿ ਇਹਨਾਂ ਤੋਂ ਬਹੁਮਤ ਜਿਹੜਾ ਉਹ ਸਾਬਤ ਨਹੀਂ ਹੋਣਾ, ਕਿਉਂਕਿ ਕਾਂਗਰਸ ਜਿਹੜੀ ਸੀਗੀ ਉਹ ਘੱਟ ਗਿਣਤੀ 'ਚ ਆ ਗਈ ਸੀਗੀ ਉੱਥੇ ਜੀ। ਚੱਕਰ ਇਹ ਸੀਗਾ ਕਿ ਜਿੱਦਾਂ ਪੁਡੁਚੇਰੀ ਜਿਹੜਾ ਹੈ ਨਾ, ਵੈਸੇ ਤਾਂ ਯੂਟੀ ਆ, ਯੂਟੀ ਦੇ ਵਿੱਚ ਜਿੱਦਾਂ ਦਿੱਲੀ 'ਚ ਇੱਕ ਚੱਲਦੀ ਹੈ ਸਰਕਾਰ, ਜੰਮੂ ਕਸ਼ਮੀਰ 'ਚ, ਇਸ ਤੋਂ ਇਲਾਵਾ ਪੁਡੁਚੇਰੀ ਦੇ ਵਿੱਚ ਵੀ ਇੱਕ ਵਿਧਾਨਕ ਵਿਵਸਥਾ ਹੈ ਕਿ ਉੱਥੇ ਵੀ ਹੈ, ਯੂਟੀ ਹੈ। ਤਾਂ ਯੂਟੀ ਦੇ ਵਿੱਚ ਕੀ ਆ ਕਿ ਆਰਟੀਕਲ 239 ਦੇ ਮੁਤਾਬਕ ਰਾਸ਼ਟਰਪਤੀ ਵਾਲਾ ਸ਼ਾਸਨ ਹੁੰਦਾ, ਸਭ ਨੂੰ ਪਤਾ ਹੀ ਆ। ਪਰੰਤੂ ਇੱਕ 239 ਏ ਪ੍ਰੋਵੀਜ਼ਨ ਹੁੰਦੀ ਹੈ, ਆਰਟੀਕਲ 239 ਏ, ਜਿਹੜਾ ਕਿ ਇਸ ਤਰ੍ਹਾਂ ਅਸੈਂਬਲੀ ਦੇ ਗਠਨ ਦੀ ਵੀ ਇਜਾਜ਼ਤ ਦਿੰਦਾ ਹੈ। ਸੋ ਇਹਨਾਂ ਦੇ ਕੋਲ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਯੂਟੀ ਵੀ ਹੈ ਪਲੱਸ ਸਰਕਾਰ ਵੀ ਹੈ। ਕਿਉਂ? ਕਿਉਂਕਿ ਇਹ 1962 'ਚ ਇੰਡੀਆ ਦੇ ਵਿੱਚ ਮਰਜਰ ਹੋਏ ਆ। ਉਸ ਤੋਂ ਪਹਿਲਾਂ ਫਰੈਂਚ ਕਲੋਨੀ ਸੀਗੀ ਜਿੱਦਾਂ ਕਹਿ ਲਓ। ਤਾਂ ਉਹ ਇੱਕ ਇਤਿਹਾਸ ਹੈ, ਇੱਕ ਥੋੜ੍ਹਾ ਜਿਹਾ ਜਿੱਦਾਂ ਕਹਿ ਲਓ ਕਿ ਇੱਕ ਵਖਰੇਵਾਂ ਹੈ ਜਿੱਦਾਂ ਦੂਸਰੇ ਆਮ ਸਟੇਟ ਜਿਸ ਤਰ੍ਹਾਂ ਦੀ ਰੱਖਦੀ ਆ ਵਿਧਾਨਕ ਵਿਵਸਥਾ ਜੀ। ਤਾਂ ਹੁਣ ਇਹਦੇ ਵਿੱਚ ਕੀ ਹੈ ਕਿ 30 ਸੀਟਾਂ ਨੇ। ਇਹਨੂੰ ਜੇ ਸਮਝਣਾ ਹੋਵੇ ਥੋੜ੍ਹਾ ਬੈਕਗਰਾਊਂਡ ਜੇ ਤੁਸੀਂ ਸਮਝ ਲਵੋ ਤਾਂ 30 ਸੀਟਾਂ ਸੀਗੀਆਂ ਤਾਂ 3 ਨੋਮੀਨੇਟ ਵੀ ਹੁੰਦੇ ਨੇ। ਕਿੰਨੇ ਹੋ ਗਏ ਕੁੱਲ? 33। ਮਤਲਬ ਕਿ 30 ਜਿਹੜੇ ਇਲੈਕਟ ਹੋਏ ਲੋਕ ਆ ਔਰ 3 ਜਿਹੜੇ ਨੋਮੀਨੇਟ ਹੋਏ ਆ, ਤਾਂ ਕੁੱਲ ਕਿੰਨੇ ਹੋ ਗਏ? 33। 3 ਨੋਮੀਨੇਟ ਜਿਹੜੇ ਆ ਉਹ ਭਾਜਪਾ ਦੇ ਆ, ਮਤਲਬ ਕਿ ਭਾਜਪਾ ਦੇ ਕੋਲ ਇੱਕ ਵੀ ਸੀਟ ਹੈ ਨਹੀਂ ਪੁਡੁਚੇਰੀ ਦੇ ਵਿੱਚ। ਸਿਰਫ 3 ਨੋਮੀਨੇਟ ਹੀ ਮੈਂਬਰ ਨੇ ਇਹਨਾਂ ਦੇ ਅਸੈਂਬਲੀ ਅੰਦਰ। ਤਾਂ ਉਹ ਜਿਹੜੇ 30 ਸੀਗੇ, 30 ਦੇ ਵਿੱਚੋਂ ਕਾਂਗਰਸ ਨੂੰ ਉਸ ਟਾਈਮ ਮੇਰੇ ਖਿਆਲ ਦੇ ਨਾਲ 15 ਸੀਟਾਂ ਆਈਆਂ ਸੀਗੀਆਂ, ਜੇ ਮੈਂ ਭੁੱਲਦਾ ਨਹੀਂ ਹੈ। ਅਤੇ ਕੁਛ DMK ਨੇ ਉਹਨਾਂ ਦਾ ਸਾਥ ਦਿੱਤਾ ਸੀ, 2 ਵਿਧਾਇਕ ਉਹਨਾਂ ਦੇ ਸੀ, ਕੁਛ ਇੱਕ ਮੇਰੇ ਖਿਆਲ ਦੇ ਨਾਲ ਆਜ਼ਾਦ ਉਮੀਦਵਾਰ ਸੀਗਾ। ਤਾਂ ਇਸ ਤਰ੍ਹਾਂ ਕਰਕੇ ਇਹਨਾਂ ਨੇ ਕਿ ਸਰਕਾਰ ਬਣਾ ਲਈ। ਉਹ ਸਰਕਾਰ ਚੱਲਦੀ ਵੀ ਆਈ, ਪਰ ਕਿਰਨ ਬੇਦੀ ਨੂੰ ਉੱਥੇ ਲਾ ਦਿੱਤਾ ਰਾਜਪਾਲ, ਉਪ ਰਾਜਪਾਲ ਲੱਗਦਾ ਉੱਥੇ ਵੈਸੇ। ਤਾਂ ਫਿਰ ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਮਤਲਬ ਕਿ ਇੱਕ ਘੈਂਸ ਵਾਲੀ ਉੱਥੇ ਕਾਫੀ ਲੰਮੀ ਚੌੜੀ ਲੜਾਈ ਵੀ ਚੱਲੀ। ਦੋਨਾਂ ਧਿਰਾਂ ਨੇ ਸੁਪਰੀਮ ਕੋਰਟ ਦਾ ਵਿਰੋਧ ਕੀਤਾ। ਫਿਰ ਜੇ ਤੁਸੀਂ ਦੇਖੋਗੇ ਤਾਂ ਉੱਥੇ ਬਹੁਤ ਸਾਰੀਆਂ ਯੋਜਨਾਵਾਂ, ਸਕੀਮਾਂ, ਜਿਵੇਂ ਦਿੱਲੀ ਵਾਲਾ ਜਿੱਦਾਂ ਕੇਜਰੀਵਾਲ ਦਾ ਖੱਖੜ ਖਈਆ ਪਿਆ ਸੀਗਾ ਸੈਂਟਰ ਵਾਲਿਆਂ ਨਾਲ, ਇਸ ਤਰ੍ਹਾਂ ਉੱਥੇ ਵੀ ਚੱਲਦਾ ਰਿਹਾ। ਦੂਜੀ ਗੱਲ ਜਿਹੜੀ ਆ ਕਿ ਪਿਛਲੇ ਸਾਲ ਭੰਨ ਤੋੜ, ਜਿਵੇਂ ਤੁਹਾਨੂੰ ਪਤਾ ਹੀ ਆ, ਭੰਨ ਤੋੜ ਬਹੁਤ ਕਰਦੇ ਆ ਇਹਨਾਂ ਦਾ। ਇੱਕ ਜਿੱਦਾਂ ਕਹਿ ਲਓ ਕਿ ਤ੍ਰਿਮੂਰਤੀ ਦਾ ਕੰਮ ਹੀ ਇਹ ਆ, ਇੱਕ ਨਾਂ ਹੀ ਬਦਲੀ ਜਾਂਦਾ, ਇੱਕ ਸਰਕਾਰਾਂ ਹੀ ਬਦਲਾ ਦਿੰਦਾ, ਇੱਕ ਸੂਟ ਹੀ ਬਦਲੀ ਜਾਂਦਾ। ਉਹ ਤੁਸੀਂ ਲੱਭ ਲਿਓ ਕਿਹੜੇ ਕਿਹੜੇ ਬੰਦੇ। ਤਾਂ ਉਹ ਸਰਕਾਰਾਂ ਬਦਲਾਉਣ ਵਾਲਾ ਜਿਹੜਾ ਉਹ ਇੱਧਰ ਵੀ ਗੇਮ ਕਰ ਗਿਆ। ਤਾਂ ਇਹਨਾਂ ਦੇ ਕੀ ਹੋਇਆ ਸੀਗਾ ਕਿ ਕਾਂਗਰਸ ਦੇ 4 ਬੰਦੇ ਟੁੱਟ ਗਏ ਸੀ, MLA, ਮਤਲਬ ਕਿ 4 ਬੰਦੇ ਟੁੱਟ ਗਏ। ਟੁੱਟਣ ਤੋਂ ਭਾਵ ਕਿ ਅਸਤੀਫਾ ਦੇ ਗਏ। 2 ਕੱਲ੍ਹ ਚਲ ਗਏ ਸੀ, ਮੈਨੂੰ ਲੱਗਦਾ ਐਤਵਾਰ, 2 ਇਹਨਾਂ ਦੇ ਬੰਦੇ ਅਸਤੀਫਾ ਦੇ ਗਏ। ਉਹਦੇ 'ਚ ਇੱਕ DMK ਵਾਲਾ ਸੀ, ਇੱਕ ਕਾਂਗਰਸ ਦਾ ਸੀ। ਤਾਂ ਕੁੱਲ ਕਿੰਨੇ ਹੋ ਗਏ? 6।
ਤੇ ਇੱਕ ਜਿਹੜਾ ਸੀ ਉਹ ਡਿਸਕੁਆਲੀਫਾਈਡ ਹੋ ਗਿਆ। ਤਾਂ ਮਤਲਬ ਇਹ ਆ ਗਏ 12 ਤੇ, ਤਾਂ ਇਹਨਾਂ ਨੂੰ ਚਾਹੀਦੇ ਸੀਗੇ ਮਿਨੀਮਮ 14 ਚਾਹੀਦੇ ਸੀਗੇ, ਇਹ 12 ਤੇ ਆ ਗਏ ਕਿਉਂਕਿ ਇੱਕ ਡਿਸਕੁਆਲੀਫਾਈਡ ਹੋ ਗਿਆ। ਸੋ ਇਹ ਕਹਾਣੀ ਸੀ ਕੁੱਲ ਮਿਲਾ ਕੇ ਕਿ ਅੰਕੜਿਆਂ ਦੀ, ਜਿੱਥੇ ਕਿ ਇਹ ਰਹਿ ਗਏ। ਬਾਕੀ ਉਹ ਸਰਕਾਰ ਜਿਹੜੀ ਆ ਉਹ ਜਾਣ ਵਾਲੀ ਸੀ ਜੀ। ਮਸਲਨ ਜੇ ਤੁਸੀਂ ਦੇਖੋਗੇ ਤਾਂ ਉਹ ਆਲਮੋਸਟ ਉਹ ਆਪਣੀ ਪਾਰੀ ਜਿਹੜੀ ਆ ਪੂਰੀ ਕਰ ਚੁੱਕੀ ਆ। ਹੁਣ ਤੇ ਇੱਕ ਤਰ੍ਹਾਂ ਨਾਲ ਖਿਲਕ ਪਵੇਲੀਅਨ 'ਚ ਜਾਣ ਦਾ ਹੀ ਸਮਾਂ ਆ ਗਿਆ ਸੀਗਾ। ਤਾਂ ਮੇਰੇ ਖਿਆਲ ਦੇ ਨਾਲ ਪਿੱਛੋਂ ਤੋੜੀ ਆ ਕੇ ਜਿਹੜਾ ਇਹਨਾਂ ਨੇ ਕਿਰਨ ਬੇਦੀ ਦਾ ਤਬਾਦਲਾ ਕੀਤਾ, ਉਹ ਜਿਹੜੇ ਨਵੇਂ ਉੱਥੇ ਲਾਏ ਨੇ ਉਹਨਾਂ ਦੀ ਜਗ੍ਹਾ, ਤਾਂ ਉਹਨਾਂ ਦਾ ਵੀ ਲੈਫਟੀਨੈਂਟ ਗਵਰਨਰ ਕਹਿ ਦਿੰਦੇ ਆ ਯੂਟੀ ਵਾਲਿਆਂ ਨੂੰ। ਤਾਂ ਉਹ ਜਿੱਦਾਂ ਉਹਨਾਂ ਨੂੰ ਉੱਥੇ ਲਾਇਆ ਗਿਆ, ਉਹਦੇ ਵਿੱਚ ਕੀ ਆ ਕਿ ਜਿਹੜੇ ਆਉਂਦੇ ਆ ਉਹ ਪਿਛੋਕੜ ਤੋਂ ਬਰਾਦਰੀ ਤੋਂ ਆਉਂਦੇ ਆ, ਭਾਈਚਾਰੇ ਤੋਂ, ਤਾਂ ਉੱਥੇ ਉਹਨਾਂ ਦੀ ਵੋਟ ਕਾਫੀ ਹੈ। ਉਹ ਵੀ ਇੱਕ ਦਾ ਖੇਡਿਆ ਗਿਆ। ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦਾ ਆਪਸ ਦੇ ਵਿੱਚ ਵੀ ਕਲੇਸ਼ ਰਿਹਾ। ਨਾਰਾਇਣ ਸਵਾਮੀ ਜਿਹੜਾ ਜ਼ਿਕਰ ਕੀਤਾ ਤੁਹਾਂ, ਇਹ ਮੁੱਖ ਮੰਤਰੀ ਜ਼ਰੂਰ ਬਣਿਆ, ਪਰ ਸਾਰਾ ਜਿਹੜਾ ਉੱਥੇ ਗਰਾਊਂਡ 'ਤੇ ਕੰਮ ਕੀਤਾ ਸੀ ਉਹ ਸ਼ੁਰੂ 'ਚ ਕੀਤਾ ਸੀ ਮਿਸਟਰ ਰਾਓ ਨੇ। ਰਾਓ ਇਸ ਪਾਰਟੀ ਨੂੰ ਬਹੁਤ ਮਜ਼ਬੂਤ ਕਰਕੇ ਸਰਕਾਰ ਬਣਾਉਣ ਤੱਕ ਲੈ ਆਇਆ ਸੀਗਾ। ਪਰ ਤੁਹਾਨੂੰ ਪਤਾ ਹੀ ਕਈ ਵਾਰ ਰਾਜਨੀਤੀ 'ਚ ਦੂਜੇ ਬੰਦਿਆਂ ਦਾ ਫੌ ਪੈ ਜਾਂਦਾ। ਨਾਰਾਇਣ ਸਵਾਮੀ ਨੇ ਤਾਂ ਇਲੈਕਸ਼ਨ ਵੀ ਨਹੀਂ ਸੀ ਲੜਿਆ, ਇਹ ਤਾਂ ਬਾਅਦ ਦੇ ਵਿੱਚ ਆਇਆ ਚੁਣ ਕੇ। ਮਤਲਬ ਕਿ ਜਿਹੜੀ ਪਹਿਲਾਂ ਚੋਣ ਹੋਈ ਆ ਅਸੈਂਬਲੀ ਦੀ, ਉਹਦੇ ਵਿੱਚ ਇਲੈਕਸ਼ਨ ਵੀ ਨਹੀਂ ਸੀ ਲੜਿਆ। ਖੈਰ ਵੈਸੇ ਹੁਣ ਕਾਂਗਰਸ ਕੋਲ ਵੀ, ਜਿੱਦਾਂ ਭਾਜਪਾ ਕੋਲ ਇੱਕ ਮੌਕਾ ਬਣਿਆ, ਉਹਨਾਂ ਨੇ ਕੁਛ ਯਤਨ ਕੀਤੇ ਆ ਕਿ ਥੋੜ੍ਹਾ ਬਹੁਤਾ ਅਸੀਂ ਸਮੀਕਰਨ ਨੂੰ ਬਦਲੀਏ। ਉਸ ਤਰ੍ਹਾਂ ਹੁਣ ਕਾਂਗਰਸ ਵੀ ਇੱਕ ਵਿਕਟਮ ਕਾਰਡ ਖੇਲ ਸਕਦੀ ਹੈ ਕਿ ਦੇਖੋ ਇਹਨਾਂ ਨੇ ਇਸ ਤਰ੍ਹਾਂ ਬੰਦੇ ਤੋੜੇ, ਕਿਉਂਕਿ 2 ਬੰਦੇ ਓਫੀਸ਼ੀਅਲੀ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ ਸੀ। ਬਾਕੀ ਦੂਜਿਆਂ ਦੀਆਂ ਵੀ ਤੁਹਾਨੂੰ ਪਤਾ ਐਂਬੀਸ਼ਨਸ ਇੱਦਾਂ ਦੀਆਂ ਹੀ ਹੁੰਦੀਆਂ। ਐਂਬੀਸ਼ਨਸ ਸਾਰਿਆਂ ਦੀਆਂ ਰਾਜਨੀਤੀ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ, ਆਕਾਂਖਿਆ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹ ਸਾਰਿਆਂ ਦੀਆਂ ਹੁੰਦੀਆਂ। ਤਾਂ 2 ਬੰਦੇ ਇਹਨਾਂ ਦੇ ਓਫੀਸ਼ੀਅਲੀ ਪਾਰਟੀ ਜੁਆਇਨ ਕਰ ਗਏ ਸੀਗੇ, ਇੱਕ ਡਿਸਕੁਆਲੀਫਾਈਡ ਹੋ ਗਿਆ, ਬਾਕੀ ਅਜੇ ਕਤਾਰ ਦੇ ਵਿੱਚ ਲੱਗੇ ਹੋਏ ਆ ਕਿ ਉਹਨਾਂ ਨੂੰ ਕਦੋਂ ਕੋਈ ਮਹਿਕਮਾ ਸ਼ਹਿਕਮਾ ਜਾਂ ਕਹੋ ਕਿ ਅਹੁਦਾ ਸ਼ਹੁਦਾ ਮਿਲਦਾ ਹੈ। ਜੀ ਜੀ ਬਿਲਕੁਲ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਿਸਾਨ ਨੇ ਕਣਕ ਦੀ ਫਸਲ ਤੇ ਚਲਾਤਾ ਟਰੈਕਟਰ। ਕਿਸਾਨਾਂ ਕਾਫੀ ਜਿਹੜੀ ਆ ਕਹਿ ਲਈਏ ਕਿ ਆਪਣੀਆਂ ਪੈਲੀਆਂ ਵਾਹ ਦਿੱਤੀਆਂ, ਔਰ ਕਣਕ ਖੜੀ ਵਾਹੁਣੀ ਜਿਹੜੀ ਆ ਉਹ ਬੜਾ ਜਿਗਰੇ ਦਾ ਕੰਮ ਆ। ਹੁਣ ਹੋਇਆ ਕੀ ਸੀਗਾ ਕਿ ਇਹਨਾਂ ਨੇ ਟਕੈਤ ਸਾਹਿਬ ਨੇ ਦਿੱਤਾ ਸੀਗਾ ਇੱਕ ਪ੍ਰੋਗਰਾਮ ਤਾਂ ਨਹੀਂ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧਮਕੀ ਜਿਹੀ ਦਿੱਤੀ ਸੀਗੀ। ਉਹ ਧਮਕੀ ਹੁਣ ਅਸਰ ਕਰਨ ਲੱਗ ਪਈ ਆ। ਚੀਨ ਦੇ ਵਿੱਚ ਵੀ ਹੋਇਆ ਇਸ ਤਰ੍ਹਾਂ, ਪਰ ਯੂਪੀ ਦੇ ਵਿੱਚ ਵੀ ਇਸ ਤਰ੍ਹਾਂ ਹੋਣ ਲੱਗ ਪਿਆ। ਯਾਨੀ ਕਈ ਪਿੰਡਾਂ ਦੇ ਵਿੱਚ ਉੱਥੇ ਖੜੀ ਕਣਕ ਜਿਹੜੀ ਉਹ ਵਾਹੀ ਜਾ ਰਹੀ ਆ। ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਹਾਂ ਕੀ ਕਰਨ ਡਏ ਜੇ, ਹਾਂ ਕੀ ਨਾਸ ਮਾਰਨ ਡਏ, ਤੇ ਉਹ ਕਹਿੰਦੇ ਆ ਕਿ ਦੇਖੋ ਅਸੀਂ ਜੇ ਕਣਕ ਬਾਲਾਂਗੇ, ਮਤਲਬ ਕਿ ਸਾੜਾਂਗੇ, ਧੂੰਆਂ ਹੋਊਗਾ, ਇਹਨਾਂ ਨੇ ਫੇਰ ਸਾਡੇ ਤੇ ਪਰਚਾ ਕਰ ਦੇਣਾ, ਪ੍ਰਦੂਸ਼ਣ ਫੈਲਾਉਂਦੇ ਹੋ ਤੁਸੀਂ, ਵਗੈਰਾ ਵਗੈਰਾ ਗੱਲਾਂ ਕਰਕੇ ਸਾਨੂੰ ਇਹ ਕਾਨੂੰਨੀ ਤੌਰ ਤੇ ਨਜ਼ਰੜੇ ਹੇਠ ਲੈ ਆਉਣਗੇ। ਤੇ ਉਹਦੇ ਨਾਲ ਚੰਗਾ ਕਿ ਅਸੀਂ ਖੜੀ ਕਣਕ ਹੀ ਵਾਹ ਦਈਏ। ਇਹ ਗੱਲ ਹੈਗੀ ਆ ਪਿਛਲੇ ਹਫ਼ਤੇ ਦੀ। ਰਕੇਸ਼ ਟਕੈਤ ਨੇ ਐਵੇਂ ਹਵਾਈ ਫੈਰ ਜਿਹਾ ਕਰ ਦਿੱਤਾ ਕਿ ਵੇਖੋ ਇਹ ਨਾ ਸਮਝ ਲਿਓ ਕਿ ਅਸੀਂ ਢਿੱਲੇ ਪੈ ਗਏ, ਅਸੀਂ ਫਸਲ ਦੀ ਕੁਰਬਾਨੀ ਦੇ ਦਿਆਂਗੇ, ਜੇ ਲੋੜ ਪਈ ਤੇ ਅਸੀਂ ਕਣਕ ਸਾੜ ਵੀ ਦਿਆਂਗੇ। ਉਹ ਭੋਲੇ ਹੁੰਦੇ ਆ ਕਿਸਾਨ, ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਉਹਨਾਂ ਦਾ ਭੋਲਾਪਣ ਜਿਹੜਾ ਆ ਉਹ ਆਪਾਂ ਅੱਗੇ ਵੀ ਦੇਖਿਆ ਕਈ ਮਾਮਲਿਆਂ ਦੇ ਵਿੱਚ ਬਹੁਤ ਜਜ਼ਬਾਤੀ ਹੋ ਜਾਂਦੇ ਆ। ਤਾਂ ਉਹਨਾਂ ਨੇ ਜਜ਼ਬਾਤੀ ਹੋ ਕੇ ਉਹ ਕਹਿੰਦੇ ਕਿ ਕੱਲ੍ਹ ਕਦੋਂ ਆਇਆ, ਅਸੀਂ ਪਹਿਲਾਂ ਹੀ ਵਾਹ ਦਿੰਦੇ ਹਾਂ। ਅਤੇ ਇਹ ਹੁਣ ਇੰਨਾ ਜ਼ਿਆਦਾ ਉਲਟਾ ਅਸਰ ਕਰ ਰਿਹਾ ਕਿਉਂਕਿ ਆਲੋਚਨਾ ਹੋ ਰਹੀ ਆ। ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਯਾਰ ਗਰੀਬਾਂ ਨੂੰ ਦੇ ਦਿੰਦੇ ਕਣਕ ਤੁਸੀਂ, ਜਾਂ ਤੁਸੀਂ ਅਗਲੀ ਫਸਲ ਵੇਲੇ ਦੇਖ ਲੈਂਦੇ ਕਿ ਅਸੀਂ ਭਾਈ ਉਹ ਚੀਜ਼ ਬੀਜਣੀ ਹੈ ਜਿਹਦੇ ਨਾਲ ਸਾਡਾ ਸਰਕਲ ਚੱਲੂਗਾ। ਜਾਂ ਉਹ ਕਹਿੰਦੇ ਕਿ 2-2.5 ਕਿੱਲਿਆਂ ਵਾਲਾ ਕਿਸਾਨ ਹੈ ਜਿਹੜਾ ਮਸਾਂ ਫਸਲ ਵੇਚ ਕੇ ਤੇ ਗਾਂਹ ਕਰਜ਼ੇ ਦਾ ਜੁਗਾੜ ਕਰਦਾ, ਉਹ ਕਿੱਧਰ ਜਾਊਗਾ ਜੇ ਤੁਹਾਡੇ ਅੱਖੇ ਲੱਗ ਗਿਆ। ਹੁਣ ਜਦੋਂ ਵੇਖਿਆ ਇਹਨਾਂ ਨੇ ਕਿ ਮਾਮਲਾ ਤਾਂ ਪੁੱਠਾ ਪੈ ਗਿਆ, ਹੁਣ ਟਕੈਤ ਸਾਹਿਬ ਕਹਿੰਦੇ ਹੋ ਨਹੀਂ ਮੈਂ ਇਸ ਤਰ੍ਹਾਂ ਥੋੜ੍ਹੀ ਕਿਹਾ ਸੀ, ਮੈਂ ਤਾਂ ਇਸ ਤਰ੍ਹਾਂ ਕਿਹਾ ਸੀਗਾ ਕਿ ਦੇਖੋ ਜੀ ਆਪਾਂ ਕੋਈ ਕਰਨ ਲਈ ਨਹੀਂ, ਮੈਂ ਤੁਹਾਨੂੰ ਕਿਹਾ ਸੀ, ਮੈਂ ਤਾਂ ਆਖਿਆ ਸੀਗਾ ਕਿ ਜੇ ਲੋੜ ਪਈ ਤਾਂ। ਟਕੈਤ ਸਾਹਿਬ ਟਕਾਉਣ ਲੱਗ ਪਏ ਲੋਕਾਂ, ਪਰ ਉਦੋਂ ਤੱਕ ਹੁਣ ਟਵਿੱਟਰ 'ਤੇ ਟਵੀਟ ਕਰਦੇ ਆ। ਟਵੀਟ ਕਦੋਂ ਹੇਠਲੇ ਪੱਧਰ 'ਤੇ ਪਹੁੰਚਿਆ, ਹੋ ਸਕਦਾ ਹੋਰ ਵੀ ਕੁਝ ਕਿਸਾਨ ਇਸ ਤਰ੍ਹਾਂ ਖੜੀ ਫਸਲ ਜਿਹੜੀ ਆ ਉਹ ਵਾਹ ਕੱਤਣ ਜੀ। ਪਰ ਮੇਰੇ ਖਿਆਲ ਦੇ ਨਾਲ ਇਹ ਸਰ ਛੋਟੂ ਰਾਮ ਬਣਨਾ ਚਾਹੁੰਦੇ ਟਕੈਤ ਸਾਹਿਬ, ਇੱਦਾਂ ਨਹੀਂ ਬਣਿਆ ਜਾਂਦਾ। ਤੁਸੀਂ ਗਲਤ ਫੈਸਲੇ ਲੈ ਰਹੇ ਹੋ। ਦੇਖੋ ਸਰ ਛੋਟੂ ਰਾਮ ਨੇ ਕਾਲ ਕੀਤੀ ਸੀਗੀ 1940-42 ਦੇ ਵਿੱਚ, ਕਿਉਂਕਿ ਉਸ ਸਮੇਂ ਕੀ ਸੀਗਾ
ਕਿ ਜਦੋਂ ਇੱਥੇ ਲਾਰਡ ਵਿਵਰ ਸੀਗਾ, ਉਹਨੇ ਇਹਨਾਂ ਨੂੰ 6 ਰੁਪਏ ਮਣ ਆਖਿਆ ਸੀਗਾ ਕਿ ਮੈਂ ਤੁਹਾਨੂੰ ਪਾ ਦੇ, ਮੇਰੇ ਤੋਂ ਵੱਧ ਚਵਾਨੀ ਨਹੀਂ ਮਿਲਣੀ। ਇਹ ਮੰਗਦੇ ਸੀ 10 ਰੁਪਏ। ਇਹਨਾਂ ਨੇ ਆਖਿਆ ਅਸੀਂ ਖੜੀ ਕਣਕ ਜਿਹੜੀ ਆ ਉਹ ਜਲਾ ਦਿਆਂਗੇ, ਸਾੜ ਦਿਆਂਗੇ। ਤੇ ਫਿਰ ਜਦੋਂ ਉਹਨਾਂ ਨੇ ਐਲਾਨ ਕੀਤਾ, ਥੋੜਾ ਪ੍ਰੈਸ਼ਰਾਈਜ਼ ਹੋਇਆ ਉਸ ਟਾਈਮ ਵਿਵਰ, ਤਾਂ ਉਹਨੇ ਮੇਰੇ ਖਿਆਲ ਦੇ ਨਾਲ, ਜਦੋਂ ਸਿਕੰਦਰ ਹਯਾਤ ਖਾਨ ਹੁੰਦੇ ਸੀ ਉਦੋਂ ਮੁੱਖ ਮੰਤਰੀ, ਤਾਂ ਉਹਨਾਂ ਨਾਲ ਰਾਬਤਾ ਕੀਤਾ। ਉਹਨਾਂ ਆਖਿਆ ਬੰਦਾ ਬੜਾ ਅੜਬ ਆ, ਔਰ ਉਹ ਬੰਦਾ ਅੜਬ ਆਪਣੀ ਜ਼ੁਬਾਨ ਤੋਂ ਉਹਨੇ ਤਾਂ ਪਾਉਣਾ ਹੀ ਕੀ ਆ। ਉਹਦੇ ਪਿੱਛੇ ਜਿਹੜੇ ਪੰਜਾਬੀ ਆ ਉਹਨਾਂ ਨੇ ਵੀ ਪਾਉਣਾ ਨਹੀਂ ਗਾ, ਮੂਲ ਪਿੱਛੇ ਨਹੀਂ ਮੁੜਨਗੇ, ਉਹਨਾਂ ਨੇ ਅੱਗ ਲਾ ਦੇਣੀ। ਤੇ ਉਹਨੇ ਫਿਰ ਆਖਿਆ, ਉਹਨੇ ਆਖਿਆ ਮੇਰੀ ਮੀਟਿੰਗ ਫਿਕਸ ਕਰਾਓ ਸਰ ਛੋਟੂ ਰਾਮ ਨਾਲ, ਮੈਂ ਗੱਲਬਾਤ ਕਰਦਾ। ਤੇ ਜਦ ਕਹਿੰਦੇ ਕਿ ਗੱਲਬਾਤ ਹੋਈ ਟੇਬਲ ਤੇ ਉਹਨੇ ਆਖਿਆ 10 ਰੁਪਏ ਲੈ ਲਓ ਤੇ ਜਾਨ ਛੱਡੋ। ਉਹਨੇ ਆਖਿਆ ਨਹੀਂ, ਹੁਣ 10 ਨਹੀਂ, ਹੁਣ 11 ਲਵਾਂਗੇ। ਇਸ ਤਰ੍ਹਾਂ ਮਤਲਬ ਕਿ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ। ਪਰ ਉਸ ਟਾਈਮ ਤੁਸੀਂ ਦੇਖੋ ਨਾ ਕਿ ਕਿਸ ਤਰੀਕੇ ਨਾਲ ਵਰਲਡ ਵਾਰ ਪਹਿਲੇ ਚੋਂ ਨਿਕਲ ਕੇ ਦੁਨੀਆ ਦੂਸਰੇ ਵਰਲਡ ਵਾਰ ਵੱਲ ਧੱਕੀ ਗਈ। ਉਸ ਸਮੇਂ ਅਨਾਜ ਦੀ ਪੈਦਾਵਾਰ ਨਹੀਂ ਸੀਗੀ। ਬਹੁਤ ਸਾਰੇ ਦੇਸ਼ ਉਸ ਵੇਲੇ ਸਮੱਸਿਆਵਾਂ ਨਾਲ ਜੂਝ ਰਹੇ ਸੀ, ਕਾਲ ਪੈ ਰਹੇ ਸੀਗੇ, ਬਹੁਤ ਕੁਛ ਸੀਗਾ। ਤਾਂ ਉਦੋਂ ਤਾਂ ਅਨਾਜ ਦੀ ਸ਼ਾਰਟੇਜ ਸੀਗੀ। ਉਸ ਸਮੇਂ ਅੰਗਰੇਜ਼ ਰਾਜ ਸੀਗਾ। ਹੁਣ ਤੇ ਟੋਟਲੀ ਪਰਿਸਥਿਤੀਆਂ ਬਦਲੀਆਂ ਹੋਈਆਂ ਨੇ। ਪਤਾ ਨਹੀਂ ਲੀਡਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਦੇ ਰਹੇ ਆ, ਜਦੋਂ ਪੁੱਠੇ ਪੈਂਦੇ ਆ ਫਿਰ ਉਹਦੇ ਤੋਂ ਫਿਰ ਲੈਂਦੇ ਆ। ਸੋ ਇਸ ਤਰ੍ਹਾਂ ਦੀ ਕਾਲ ਜਿਹੜੀ ਆ ਉਹ ਦੇਣ ਤੋਂ ਪਹਿਲਾਂ ਹੀ ਸੋਚਣਾ ਚਾਹੀਦਾ ਕਿ ਅਸੀਂ ਕੋਈ ਗੱਲ ਕੱਢ ਰਹੇ ਹਾਂ, ਤੁਹਾਨੂੰ ਲੱਖਾਂ ਲੋਕ ਇਸ ਵੇਲੇ ਫੋਲੋ ਕਰ ਰਹੇ ਆ, ਲੱਖਾਂ ਲੋਕ ਤੁਹਾਡੀ ਗੱਲ ਨੂੰ ਅੰਤਮ ਸੱਚ ਮੰਨ ਕੇ ਉਹਦੇ ਤੇ ਅਮਲ ਕਰਦੇ ਆ। ਉਹ ਹੁਣ ਰੋਕ ਰਹੇ ਲੋਕਾਂ ਨੂੰ ਕਿ ਅਸੀਂ ਇਸ ਤਰ੍ਹਾਂ ਨਹੀਂ ਸੀ ਕਿਹਾ। ਪਰ ਸਾਡੇ ਵੀ ਇੱਥੇ ਸਿਆਣਾ ਬਿਆਣਾ ਇੱਕ ਲੀਡਰ ਜਿਹੜਾ ਕਹਿੰਦਾ ਕਿ 80-82 ਸਾਲ ਮੇਰੀ ਉਮਰ ਆ, 40-42 ਸਾਲ ਮੈਨੂੰ ਘੋਲ ਚੋਂ ਗੁਜ਼ਰਦਿਆਂ ਲੰਘ ਗਏ, ਉਹ ਵੀ ਇੱਥੇ ਆਹੀ ਗੱਲ ਕਹਿ ਕੇ ਗਿਆ। ਹੁਣ ਟਕੈਤ ਤਾਂ ਪਿੱਛੇ ਭੌਂ ਗਿਆ ਆਪਣੀ ਗੱਲ ਤੋਂ, ਤੇ ਉਹਨੇ ਤੇ ਅਫਸੋਸ ਵੀ ਨਹੀਂ ਜਤਾਇਆ ਹੋਣਾ ਮੇਰੇ ਖਿਆਲ ਨਾਲ। ਤੇ ਜੇ ਪੰਜਾਬ 'ਚ ਵੀ ਕੱਲ੍ਹ ਨੂੰ ਕੋਈ ਉੱਠ ਕੇ ਇਸ ਤਰ੍ਹਾਂ ਕਰਦੇ, ਹਾਲਾਂਕਿ ਪੰਜਾਬ 'ਚ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਕਣਕ ਨੂੰ ਸਾੜਨਾ ਜਾਂ ਨਾਸ਼ ਕਰਨਾ ਉਹ ਬੜਾ ਇੱਕ ਤਰ੍ਹਾਂ ਨਾਲ ਪਾਪ ਹੀ ਸਮਝਿਆ ਜਾਂਦਾ ਆਪਣੇ। ਵੈਸੇ ਕਣਕ ਦੀ ਰਹਿਣ ਨੂੰ ਸਾੜਦੇ ਜ਼ਰੂਰ ਆ, ਪਰ ਅਨਾਜ ਨਹੀਂ ਸਾੜਦੇ ਖੜਿਆ। ਤਾਂ ਆਪਣੇ ਥੋੜਾ ਜਿਹਾ ਮਤਲਬ ਅਲੱਗ ਆ। ਪਰ ਜੋ ਕਿਸਾਨ ਇਸ ਪਾਸੇ ਤੁਰਿਆ ਉਹ ਵੀ ਤਾਂ ਕਿਸਾਨ ਹੀ ਹੈ ਨਾ। ਜਦੋਂ ਆਪਾਂ ਕਹਿੰਦੇ ਕਿ ਕਿਸਾਨ ਮਜ਼ਹਬ ਤੋਂ ਬਈ ਜਾਂ ਵਿਚਾਰਧਾਰਾ ਤੋਂ ਪਰੇ ਇੱਕ ਕਿਸਾਨ ਜਮਾਤ ਹੈ, ਤਾਂ ਚਾਹੇ ਉਹ ਕਿਸੇ ਦਾ ਵੀ ਨੁਕਸਾਨ ਹੋਵੇ, ਹਰਿਆਣੇ ਦੇ ਕਿਸਾਨ ਦਾ ਹੋਵੇ, ਯੂਪੀ ਦੇ ਕਿਸਾਨ ਦਾ ਹੋਵੇ, ਤਾਂ ਉਹ ਨੁਕਸਾਨ ਕਿਸਾਨ ਦਾ ਹੀ ਆ। ਤਾਂ ਓਵਰਆਲ ਇਹਨਾਂ ਨੂੰ ਜਿਹੜੇ ਹੈਗੇ ਆਗੂ ਥੋੜਾ ਜਿਹਾ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ। ਜੀ। ਤੇ ਮਿੰਟੂ ਜੀ, ਹਰਿਆਣਾ ਸਰਕਾਰ ਨੇ ਹੁਣ ਮੁੜ ਉਭਾਰ ਲਿਆ ਆ SYL ਦਾ ਮੁੱਦਾ, ਸੂਬੇ ਦੇ ਕਿਸਾਨਾਂ ਨੂੰ ਕੀਤੀ ਸਾਥ ਦੇਣ ਦੀ ਅਪੀਲ। ਬਸ ਇਹ ਤਾਂ ਏਦਾਂ ਕਰਨਾ ਕਿ ਹੁਣ ਆਗਾ ਡੈਮ ਨੂੰ ਬਣਾਉਣ, SYL ਤਾਂ ਵਾਧੀ ਪੈਣੀ ਆ। ਸਵੇਰੇ ਜਿਸ ਤਰ੍ਹਾਂ ਇਹ ਗੱਲਾਂ ਕਰਦੇ ਪਏ ਆ, ਦੇਖੋ ਗੱਲ ਕੀ ਆ, ਅਸਲ 'ਚ ਕਹਾਣੀ ਕੀ ਆ ਕਿ SYL ਦਾ ਮੁੱਦਾ ਜਿਹੜਾ ਨਾ ਉਹ ਇਹਨਾਂ ਦੀ ਇੱਕ ਮਜਬੂਰੀ ਆ। ਮਜਬੂਰੀ ਕਿਉਂ ਆ ਉਹ ਤੁਸੀਂ ਬੜਾ ਈਜ਼ੀਲੀ ਸਮਝ ਸਕਦੇ ਹੋ। ਅਸਲ 'ਚ ਹੋਇਆ ਕੀ ਹੈ, ਕਹਾਣੀ ਜਿਹੜੀ ਜਿੱਥੋਂ ਸ਼ੁਰੂ ਹੁੰਦੀ ਆ ਕਿ ਇਹਨਾਂ ਨੂੰ ਅਮਿਤ ਸ਼ਾਹ ਨੇ ਪਿਛਲੇ ਹਫ਼ਤੇ ਬੜਾ ਕਰੜਾਈ ਦੇ ਨਾਲ ਆਖਿਆ ਕਿ ਚੁੱਪ ਕਰਕੇ ਪਿੰਡਾਂ ਦੇ ਵਿੱਚ ਜਾਓ, ਖਾਪ ਪੰਚਾਇਤਾਂ ਨੂੰ ਸਮਝਾਓ, ਲੀਡਰਾਂ ਨੂੰ ਸਮਝਾਓ, ਜਿੱਦਾਂ ਕਿੱਦਾਂ ਵੀ ਹੁੰਦਾ ਭਾਈ ਇਸ ਮਾਮਲੇ ਨੂੰ ਟਿਕਾਓ। ਮਤਲਬ ਕਿ ਜਾਟ ਸਾਡੇ ਨਾਲ ਟੁੱਟਣੇ ਨਹੀਂ ਚਾਹੀਦੇ। ਤਾਂ ਹੁਣ ਤੁਸੀਂ ਇੱਕ ਸ਼ਾਇਦ ਖਬਰ ਪੜ੍ਹ ਲਈ ਹੋਣੀ ਹੈ ਜਾਂ ਪੜ੍ਹ ਲਓਗੇ, ਕਿਉਂਕਿ ਤੁਹਾਡਾ ਵੀਕਐਂਡ ਖਤਮ ਹੋਇਆ ਜੀ, ਜਲਦੀ ਪੜ੍ਹ ਲਓਗੇ। ਇੱਥੇ ਕੇਂਦਰ ਦਾ ਮੰਤਰੀ ਹੈ ਸੰਜੀਵ ਬਾਲੀਅਨ, ਉਹ ਵੀ ਵੈਸਟਰਨ ਯੂਪੀ ਤੋਂ, ਤੇ ਉਹਦੀ ਵੀ ਟਕੈਤ ਨਾਲ ਕਾਫੀ ਸੰਢਗੰਢ ਸੀਗੀ ਕਿਸੇ ਟਾਈਮ। ਹੁਣ ਤੇ ਥੋੜਾ ਜੁਦਾ ਨਹੀਂ। ਸੰਜੀਵ ਬਾਲੀਅਨ ਬੜਾ ਵਿਵਾਦਤ ਨਾਮ ਆ। ਸੰਜੀਵ ਬਾਲੀਅਨ ਜਾਟ ਆ, ਉਹਨੂੰ ਇਹਨਾਂ ਨੇ ਘੱਲਿਆ ਸੀ। ਤੁਸੀਂ ਹਿਸਾਬ ਲਾ ਲਓ, ਕੇਂਦਰ ਦਾ ਮੰਤਰੀ ਹੋਵੇ, ਪ੍ਰਦੇਸ਼ ਦੇ ਵਿੱਚ ਰਾਜ ਦੇ ਵਿੱਚ ਉਹਨਾਂ ਦੀ ਆਪਣੀ ਸਰਕਾਰ ਹੋਵੇ ਤੇ ਮੰਤਰੀ ਵੀ ਯੋਗੀ ਵਰਗਾ ਹੋਵੇ, ਲੋਕਾਂ ਨੇ ਉਹਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ, ਗਾਲ ਦੁੱਪੜ ਵੀ ਕੀਤਾ। ਖਾਪ ਪੰਚਾਇਤਾਂ ਦੇ ਕਈ ਚੌਧਰੀਆਂ ਨੇ ਆਖਿਆ ਅਸੀਂ ਤੇਰੇ ਮੱਥੇ ਨਹੀਂ ਲੱਗਣਾ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ, ਅਸੀਂ ਤੇਰੇ ਮੱਥੇ ਨਹੀਂ ਲੱਗਣਾ। ਉਹਨਾਂ ਨੇ ਇੱਥੋਂ ਤੱਕ ਆਖਿਆ ਵਾ। ਹਿਸਾਬ ਲਾ ਲਓ ਕਿ ਕਹਾਣੀ ਕਿੰਨੀ ਵਿਗੜੀ ਪਈ ਆ। ਹੁਣ ਯੂਪੀ ਵਾਲੇ ਤਾਂ ਸੇਕ ਲੈ ਲਿਆ, ਜਿਹੜੇ ਹਰਿਆਣੇ ਵਾਲੇ ਕਸੂਤੇ ਫਸੇ, ਉਹਨਾਂ ਨੂੰ ਤਾਂ ਪਹਿਲਾਂ ਹੀ ਸੇਕ ਮਿਲਿਆ। ਜਦੋਂ ਖੱਟਰ ਦੀ ਹਵਾਈ ਰੈਲੀ ਦੇਖੀ ਉਹਨਾਂ ਨੇ, ਖੱਟਰ ਦਾ ਪੰਚਕੂਲੇ ਦੇ ਵਿੱਚ ਵਿਰੋਧ ਦੇਖਿਆ, ਖੱਟਰ ਨੂੰ ਪਤਾ ਕਿ ਹੇਠਲੇ ਪੱਧਰ ਤੇ ਜਾ ਕੇ ਲੋਕਾਂ ਨੂੰ ਸਮਝਾਉਣਾ ਖਤਰੇ ਤੋਂ ਖਾਲੀ ਨਹੀਂ, ਹੈਲਮਟ ਪਾ ਕੇ ਵੀ ਗਏ ਨਾ ਤਾਂ ਵੀ ਸਾਡਾ ਬੁਰਾ ਹਾਲ ਹੋ ਜਾਣਾ। ਸੋ ਇਸ ਕਰਕੇ ਹੁਣ ਸਭ ਤੋਂ ਸੌਖਾ ਤਰੀਕਾ ਕੀ ਹੈ
कि तुसी SYL का मुद्दा चुकते हो, लग गया तीर नहीं दे तो काई सी, बनी तो बनी नहीं तो अब्दल गनी। बस उही है कि एक नेरे च तीर छड्डिया कि जे टकाने लग गया ठीक है, मच्छी की अख दे विच वज गया तो असीं कह देंगे कि असीं ते अर्जन नालों भी वड्डे निशान सी हैं, तो जे वो कदे लग गया तो कहांगे भाई की करिए। सो इस करके इन्हां लोकां दी, इन्हां नेतावां दी, वैसटर्न यूपी वाले होण चाहे हरियाणे वाले होण, इन्हां दी पोजीशन इस तरह की बनी पई है कि अगे कंध आ पिछे डांग है। तुसीं समझदे हो ना कि जी डांग तो डरदा कोई बंदा भज रहा होवे ते मूहरे उच्ची सारी कंध आ जाए तो चढ़िया भी नहीं जाए। इन्होंने तो गोडे भी 60-65 साल तो सारे उत्ते है, गोडे भी नहीं चज नाल काम करते। सो इस करके इन्हों की पोजीशन यो आ कि पिछे लठ आ, अगले पासे कंध आ, विच विचाले फसे आ। सो इस करके हुण SYL का मुद्दा रेड़ दिता कि शायद पोलराइजेशन हो जाए, शायद लोग वंडे जाण, कतारबंदी हो जाए, पर यह अगे भी शगुफा इन्होंने छड्डिया सीगा ते वो कामयाब नहीं सी होया, हरियाणे के लोगों ने नकार दिता सीगा। सो इस वेले हालात जिहड़े जमीनी पद्धर ते हुई आ कि बहुत वड्डा जाटां दा डर है। जिहड़ा जाट वैसे भी तुसीं जे देखोगे तो इन्हां दे हत्थों तपे पे आ। यूपी दे विच भी उन्हां दे नाल मंदी होई, जिवें टकैत कहंदा है कि मेरे नाल गद्दारी कर गई, भाजपा गद्दारी की सी उन्होंने समझण दी जरूरत आ। गद्दारी इहो ही सीगी कि सारा कुछ कीता, मुजफ्फरनगर दे विच फिरकू फसाद भी होया, कराया भी, उस तो बाद इलैक्शन भी लड़िया, भारतीय जनता पार्टी वाले ने फिर भी हरवा दिता। आ गद्दारी सी जी। हुण वो सारे गुस्से गिले निकल रहे हैं। इधर जाट अंदोलन च भी देख लो कि किस तरह इन्हां दे अपने बंदियां ने इन्हां नूं लारा लाया सी, इन्हां दे अपने बंदियां ने फिर उन्हां नूं भरमा के अगे ला दिता। फिर जदों काम बिगड़ गया उन्हां नूं सप्रैस कर दिता, फिर उन्होंने खिज कढ़ दी। चौटाला फैमिली जिहड़ी है जाटां ने उधर वोट कर दी, वो चक के ते इन्हां दे नाल हो गया, वो सगों गुस्सा सीगा। ये चीज़ां जिहड़ियां ने ना जमीनी पद्धर ते इस तरह के हालात नूं पैदा कर रही ने कि इन्हां वास्ते काफ़ी दिक्कतां ने, काफ़ी परेशानियां ने। आउण वाले दिनां दे विच बहुत कुछ होएगा। जिवें अमित शाह हुणे ही मीटिंग करके हटे आ, साडे पंजाब दे विच अज मेरा अंदाजा कि पौने को 400 केस आया करोना का, तो वो कहते जी पंजाब ते दिल्ली वगैरह च मामले बड़े वध रहे हैं। उत्थों संकेत ये मिलता कि अखीरला तीर किते इह ना कल दे भत्थे चों ये ना चलते न कि कोई जिदा करोना करके लॉकडाउन वगैरह लाउंदे आ, ये भी संभावना है। जिस तरह तो तुसीं हिसाब ला लो कि पंजाब दे विच 2700 केस भी आया एक दिन दे विच जी, अज 350 केस है। कहते जी कि केस बहुत वध रहे हैं पंजाब दे विच, हैरानगी वाली गल है। और इस तो भी वड्डी गल आ कि जिहड़े गलेरिया साहब आ वो बहुत बड़े डॉक्टर आ, मेरे ख्याल दे नाल डायरैक्टर भी ने इन्हां दी, पता नहीं उसके कि कित्थों दे आ, मैनूं याद नहीं है। तुसीं देख लिओ, देख सकते हो गूगल तो गलेरिया साहब, वो माड़ा जिहा सर्च कर लो क्योंकि मैं इस वक्त ऑफलाइन हाँ, मैनूं मेरे कोल कोई साधन नहीं है, मोबाइल से मैं तुहाडे नाल गल कर रहा। तो कहण दा भाव इहो आ कि उन्होंने भी पंजाब का विशेष तौर पर जिक्र किया और इत्थों तक हदायत कर दी कि इत्थे यात्रा करन तो बचो। ये कमाल की गल आ। सो ये चीज़ां जिहड़ियां ने ना वो इस पासों भी किते ना किते थोड़ा फिक्रमंद करदियां आ कि आउण वाले दिनां दे विच सरकार होर भी जिद्दां कह लो कि दा पेच आजमा सकदी आ। हुण वेखना इहो होएगा कि इन्हां दी काट किस तरह लभदे आ लीडर, खास तौर पर जिहड़े किसान जथेबंदियां वाले आ, वो इन्हां चीज़ां दा तोड़ किवें लभदे आ। तो काफ़ी कुछ है, जिवें अज तुसीं एक चीज़ होर नोट करोगे कि टिकरी दे विच जिहड़े चेतावनी बोर्ड हुंदे आ वो भी ला दिते गए आ कि जिहड़ा तुहाडा मजमा है, मतलब कि धरने नूं कहा जा रहा है जां जो प्रोटेस्ट है उन्होंने कहा जा रहा है कि यह गैर कानूनी है, कि कृपा करके ते चले जाओ, नहीं तो तुहाडे ते सख्त कार्रवाई करांगे। एक तो वैसे तो देखो ये भी गल निकल के आ रही है कि 2-4 दिनों तक गलबात फिर तुर सकती है, तो दावा कर रहे हैं मीडिया के बहुत सारे आउटलेट जिहड़े आ वो कह लो कि गुझे इशारे कर रहे हैं। एक चैनल ने भी अज एक डिबेट आयोजित की सी ते उहदे विच जिहड़े दयाल सिंह सोधी आ बीजेपी दे तर्जमान है जिहड़े बुलारे आ वो भी आईओ गल कह के गए ने ते वो जिहड़ा डिबेट कंडक्ट कर रहा सीगा एंकर उन्हें भी कहा कि मेरे को भी इन्फॉर्मेशन इस तरह की है। उन्हें तो इतों तक भी दावा कर दिता एंकर ने
ਕਿ ਇੱਕ ਮੰਤਰੀ ਨੂੰ ਇਸ ਕਮੇਟੀ ਦੇ ਵਿੱਚੋਂ ਬਾਹਰ ਵੀ ਕੀਤਾ ਜਾ ਸਕਦਾ, ਕਿਉਂਕਿ ਉਸ ਮੰਤਰੀ ਦੇ ਰਵੱਈਏ ਤੋਂ ਕਿਸਾਨ ਆਗੂ ਥੋੜ੍ਹੇ ਜਿਹੇ ਕਹਿ ਲਓ ਕਿ ਨਾਰਾਜ਼ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਕਈ ਇਮਕਾਨ ਜਿਹੜੇ ਆ ਪੈਦਾ ਕਰਦੀਆਂ ਨੇ। ਕੁਛ ਵੀ ਹੋ ਸਕਦਾ ਵੀ ਇੱਕ ਪਾਸੇ ਤੇ ਗੱਲਬਾਤ ਉਹ ਵੀ ਤੁਰ ਸਕਦੀ ਆ, ਉਹਦਾ ਵੀ ਇਮਕਾਨ ਹੈ, ਪਰ ਦੂਸਰੇ ਪਾਸੇ ਇਹ ਵੀ ਆ ਕਿ ਸਰਕਾਰ ਆਪਣੇ ਹੱਥ ਦੇ ਵਿੱਚ ਹੋਰ ਵੀ ਪੱਤੇ ਲਈ ਬੈਠੀ ਆ। ਜੀ ਜੀ ਬਿਲਕੁਲ। ਸੋ ਤਿਆਰੀਆਂ ਕੱਸ ਰਹੇ ਆ ਵੀ ਇਹਨੂੰ ਹੁਣ ਖੁਰਦ-ਬੁਰਦ ਕਰਨਾ ਚਾਹੁੰਦੇ ਨੇ। ਸੋ ਲੈਟਸ ਸੀ ਕੀ ਬਣਦਾ ਆ। ਕੱਲ੍ਹ ਨੂੰ ਕਿਸਾਨੀ ਘੋਲ ਦੇ ਵਿੱਚ ਪਗੜੀ ਸੰਭਾਲ ਦਿਹਾੜਾ ਮਨਾਉਣਗੇ। ਹਾਂਜੀ, ਇਹ ਨਵਾਂ ਪ੍ਰੋਗਰਾਮ ਆ ਗਿਆ, ਪਗੜੀ ਸੰਭਾਲ ਦਿਹਾੜਾ ਭਲਕੇ ਮਨਾਇਆ ਜਾਊਗਾ। ਮੇਰੇ ਖਿਆਲ ਦੇ ਨਾਲ 23 ਤੋਂ 27 ਫਰਵਰੀ ਦੇ ਵਿਚਾਲੇ ਇਹਨਾਂ ਪ੍ਰੋਗਰਾਮ ਦਿੱਤੇ ਆ। 23 ਫਰਵਰੀ ਨੂੰ ਜਿੱਦਾਂ ਪਗੜੀ ਸੰਭਾਲ ਦਿਹਾੜਾ ਜਿਹੜਾ ਉਹ ਮਨਾਇਆ ਜਾਊਗਾ ਜੀ। ਵੈਸੇ ਪ੍ਰੈਸ ਨੋਟ ਵੀ ਹੈ ਇਹਨਾਂ ਦੀ ਭਾਸ਼ਾ ਦਿਵਸ, ਪਰ ਮੈਂ ਹੈਰਾਨ ਆ ਉੱਥੇ ਵੀ ਜਦੋਂ ਇਹਨਾਂ ਦੇ ਮੰਚ ਤੇ ਗਏ ਸੀਗੇ ਤੇ ਉੱਥੇ ਸੰਯੁਕਤ ਲਿਖਿਆ ਹੋਇਆ ਪੰਜਾਬੀ ਚ, ਸੰਯੁਕਤ ਕਿ ਸਾਡਾ ਸ਼ਬਦ ਸਾਂਝਾ। ਹੁਣ ਦਿਵਸ ਸਾਡਾ ਸ਼ਬਦ ਨਹੀਂ ਹੈ, ਸਾਡੇ ਕੋਲ ਸ਼ਬਦ ਆਲਰੇਡੀ ਆਪਦਾ ਹੈਗਾ। ਪਹਿਲਾਂ ਹੀ ਸਾਡੇ ਕੋਲ ਇੱਕ ਸ਼ਬਦ ਹੈ ਦਿਹਾੜਾ, ਅਸੀਂ ਦਿਹਾੜਾ ਕਹਿ ਦਿੰਦੇ, ਦਿਨ ਕਹਿ ਦਿੰਦੇ ਹਾਂ। ਤਾਂ ਇਹ ਦਿਵਸ ਲਿਖਣਾ ਸ਼ੁਰੂ ਕਰ ਰਹੇ ਔਰ ਖਾਤੇ ਪੜ੍ਹੇ ਲਿਖੇ ਆ ਕਾਮਰੇਡ ਵੈਸੇ ਉਹਦਾ। ਚਲੋ ਇਹ ਠੀਕ ਹੈ, ਹੈ ਹੋ ਜਾਂਦਾ ਕਿਤੇ ਨਾ ਕਿਤੇ। ਵੈਸੇ ਵੀ ਅੱਜ ਕੱਲ੍ਹ ਹਿੰਦੀ ਦਾ ਬੋਲਬਾਲਾ ਇੰਨੇ ਕੁ ਸ਼ਬਦ ਜਿਹੜੇ ਆ ਘੁਸਪੈਠ ਕਰੀ ਜਾਂਦੇ ਆ। ਤਾਂ ਇਹਨਾਂ ਨੇ ਦੂਸਰਾ ਜਿਹੜਾ 24 ਫਰਵਰੀ ਦਾ ਦਿੱਤਾ ਪ੍ਰੋਗਰਾਮ ਦਮਨ ਵਿਰੋਧੀ ਦਿਵਸ, ਇੱਥੇ ਵੀ ਸ਼ਬਦ ਹੈ ਜਿਹੜਾ ਉਹ ਦਿਵਸ ਤੇ ਦਮਨ ਦੋਨੇ ਸ਼ਬਦ ਜਿਹੜੇ ਆ ਉਹ ਗੈਰ ਪੰਜਾਬੀ ਆ, ਜਦ ਕਿ ਇਹਨਾਂ ਦਾ ਪ੍ਰੈਸ ਨੋਟ ਪੰਜਾਬੀ 'ਚ ਹੋਏਗਾ। ਖੈਰ ਚਲੋ ਇਸ ਚੀਜ਼ ਨੂੰ ਛੱਡਦੇ ਆਪਾਂ। ਤਾਂ ਇਹ ਇੱਕ ਦਿਹਾੜਾ ਇਹਨਾਂ ਨੇ ਜੋ ਤਸ਼ੱਦਦ ਵਿਰੋਧੀ ਦਿਹਾੜਾ ਕਿਹਾ ਜਾ ਸਕਦਾ ਹੈ, ਤਾਂ ਉਹਦਾ ਇਹਨਾਂ ਨੇ ਐਲਾਨ ਕੀਤਾ। ਇਸ ਤੋਂ ਇਲਾਵਾ 26 ਫਰਵਰੀ ਨੂੰ ਦਿੱਲੀ ਮੋਰਚੇ ਤੇ 3 ਮਹੀਨੇ ਜਿਹੜੇ ਪੂਰੇ ਹੋਏ ਆ, ਉਸ ਸੰਦਰਭ ਦੇ ਵਿੱਚ ਨੌਜਵਾਨਾਂ ਦਾ ਜਿਹੜਾ ਯੋਗਦਾਨ ਆ ਉਹਨੂੰ ਸਮਰਪਿਤ ਇਹਨਾਂ ਨੇ ਯੁਵਾ ਕਿਸਾਨ ਦਿਵਸ, ਹੁਣ ਸ਼ਬਦ ਦੇਖ ਲਓ, ਯੁਵਾ ਕਿਸਾਨ ਦਿਵਸ। ਤੇ ਜੇ ਇਹਨੂੰ ਐਂ ਲਿਖ ਦਿੱਤਾ ਜਾਵੇ ਨੌਜਵਾਨ ਕਿਸਾਨ ਦਿਹਾੜਾ, ਕੀ ਫਰਕ ਦੇਖ ਲਓ। ਯੁਵਾ ਦੇਖੋ ਪੰਜਾਬੀ ਦਾ ਹੀ ਸ਼ਬਦ ਹੈ, ਪਤਾ ਨਹੀਂ ਹੁਣ ਮੀਡੀਆ ਆਊਟਲੈਟ ਵਾਲੇ ਲਿਖੀ ਬੈਠੇ ਆ ਜਾਂ ਪ੍ਰੈਸ ਨੋਟ ਹੀ ਪਿੱਛੋਂ ਇਸ ਤਰ੍ਹਾਂ ਦਾ ਹੈ। ਮੈਂ ਤਾਂ ਹੈਰਾਨ ਆ, ਦੇਖ ਲਓ ਕਿਸ ਤਰ੍ਹਾਂ ਦੀ ਘੁਸਪੈਠ ਹੋ ਰਹੀ ਹੈ। ਤਾਂ ਇਹਨਾਂ ਨੇ ਨੌਜਵਾਨਾਂ ਨੂੰ ਸਮਰਪਿਤ ਇਹ ਜਿਹੜਾ ਦਿਹਾੜਾ ਵਾ 26 ਫਰਵਰੀ ਵਾਲਾ ਇਹ ਰੱਖਿਆ ਵਾ। ਤੇ ਇਸ ਤੋਂ ਇਲਾਵਾ 27 ਨੂੰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਗੁਰੂ ਰਵਿਦਾਸ ਜਯੰਤੀ ਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਇਹਨਾਂ ਨੇ ਰੱਖਿਆ ਵਾ 27 ਫਰਵਰੀ ਨੂੰ। ਤਾਂ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਸ਼ਬਦ ਤਾਂ ਵੈਸੇ ਮੈਨੂੰ ਪਤਾ ਨਹੀਂ ਮੇਰੇ ਮੂੰਹ ਨੂੰ ਬੋਲੇ ਜਾ ਰਹੇ ਆ, ਇੰਨੇ ਜ਼ਿਆਦਾ ਸ਼ਬਦਾਂ ਦੀ ਭਰਮਾਰ ਹੈ। ਇਹ ਪਤਾ ਨਹੀਂ ਕਿੱਥੇ ਪ੍ਰੋਬਲਮ ਆ ਕਿ ਸਾਡੀ ਜਿਹੜੀ ਪੰਜਾਬੀ ਦੀ ਪੱਤਰਕਾਰਤਾ ਉਹ ਵੀ ਇਸ ਤਰ੍ਹਾਂ ਦੀ ਹੋਈ ਪਈ ਆ ਕਿ ਉਹਨਾਂ ਨੂੰ ਪੰਜਾਬੀ ਦੇ ਸ਼ਬਦ, ਰੋਟੀ ਉਹ ਪੰਜਾਬੀ ਤੋਂ ਖਾਂਦੇ ਨੇ। ਵੈਸੇ ਇਹ ਵਿਸ਼ਾ ਨਹੀਂ ਆਪਣਾ, ਪਰ ਗੱਲ ਜਿਹੜੀ ਆ ਜਾਂਦੀ ਆ ਕਿ ਦੇਖੋ ਰੋਟੀ ਉਹ ਪੰਜਾਬੀ ਤੋਂ ਖਾਂਦੇ ਨੇ, ਪਰ ਸ਼ਬਦਾਂ ਦਾ ਦੇਖੋ ਕਿਸ ਤਰ੍ਹਾਂ ਦਾ ਜਾਲ ਆ। ਖੈਰ ਜਿੱਥੇ ਵੀ ਕਮੀਆਂ ਦੂਰ ਕਰਨੀਆਂ ਚਾਹੀਦੀਆਂ। ਉੱਦਾਂ ਇਹੀ ਲੋਕ ਆ, ਚਾਹੇ ਲੀਡਰ ਹੋਣ ਤੇ ਚਾਹੇ ਪੱਤਰਕਾਰ ਹੋਣ, ਮਾਂ ਬੋਲੀ ਦਿਹਾੜਾ ਕੱਲ੍ਹ ਅਜੇ ਰੌਲਾ ਪਾ ਕੇ ਹਟੇ ਆ। ਹਾਂ, ਚੀਜ਼ਾਂ ਤੋਂ ਬਾਹਰ ਜਾਓਗੇ ਤਾਂ ਆਪੇ ਮਾਂ ਬੋਲੀ ਤੁਹਾਡੀ ਜਿਹੜੀ ਆ ਉਹ ਤੁਹਾਨੂੰ ਗੋਦੀ 'ਚ ਰੱਖੂਗੀ। ਦੇਖੋ ਇਹ ਪ੍ਰੋਗਰਾਮ ਜਿਹੜੇ ਆਏ ਆ ਰਵਾਨਗੀ ਦੇਣ ਦੀ ਕੋਸ਼ਿਸ਼ ਹੈ ਇਸ ਮੋਰਚੇ ਨੂੰ। 28 ਨੂੰ ਵੈਸੇ ਦੱਸਦੇ ਆ ਕਿ ਇੱਕ ਵੱਡੀ ਮੀਟਿੰਗ ਹੋਏਗੀ। ਉਸ ਮੀਟਿੰਗ ਦੇ ਵਿੱਚ ਕੁਛ ਹੋਰ ਫੈਸਲੇ ਵੀ ਲਏ ਜਾ ਸਕਦੇ, ਮਤਲਬ ਕਿ ਘੋਲ ਨੂੰ ਸਿੱਖਿਆ ਕਿੱਦਾਂ ਕੀਤਾ ਜਾਵੇ, ਇਹਦੇ ਤੇ ਖਾਸ ਤੌਰ ਤੇ ਇੱਕ ਚਰਚਾ ਜਿਹੜੀ ਆ ਉਦੋਂ ਹੋ ਸਕਦੀ ਹੈ। ਜੀ ਜੀ। ਉੱਦਾਂ ਵੈਸੇ ਹੁਣ ਮਿੰਟੂ ਜੀ ਦੇਖਿਆ ਜਾਵੇ ਕਿਸਾਨੀ ਘੋਲ ਦੇ ਵਿੱਚ ਔਨਲਾਈਨ ਤੇ ਇਹ ਚੀਜ਼ ਦੇਖ ਰਹੀ ਆ, ਬਿਆਨੋਬਾਜ਼ੀ ਵੀ ਇੱਦਾਂ ਦੀ ਹੋ ਰਹੀ ਆ ਵੀ ਇੱਦਾਂ ਲੱਗ ਰਿਹਾ ਵੀ ਕਿਤੇ ਖਿੰਡਦੇ ਤਾਂ ਨਹੀਂ ਜਾ ਰਹੇ। ਕੋਈ ਹੈ ਇਹਨਾਂ ਦਾ ਲਾਈਕ ਇਸ ਪਾਸੇ ਵੱਲ ਨੂੰ ਵੱਧ ਰਹੇ ਆ ਜਾਂ ਬਚੇ ਰਹਿਣਗੇ? ਦੇਖੋ ਹਾਲੇ ਤੇ 50-50 ਆ ਮਾਜ਼ਰਾ। ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਆ, ਕੱਲ੍ਹ ਨੂੰ ਖਿਲਾਰਾ ਵੀ ਪੈ ਸਕਦਾ, ਕੁਛ ਵੀ ਹੋ ਸਕਦਾ, ਇਕੱਠੇ ਵੀ ਹੋ ਸਕਦੇ ਆ, ਕੁਛ ਵੀ ਹੋ ਸਕਦਾ। ਲੋਕਾਂ ਦਾ ਡਰ ਵੀ ਬਹੁਤ ਹੈ, ਇਕੱਠੇ ਵੀ ਰਹਿ ਸਕਦੇ ਆ। ਪਰ ਜਿਸ ਤਰ੍ਹਾਂ ਚੱਲਣ ਡਿਆ ਪ੍ਰੋਗਰਾਮ, ਇਹਦੀਆਂ ਮਹਾਂ ਪੰਚਾਇਤਾਂ, ਇਹਦੀਆਂ ਰੈਲੀਆਂ, ਕੱਲ੍ਹ ਬਰਨਾਲੇ ਇਕੱਠ ਕੀਤਾ, ਕੱਲ੍ਹ ਨੂੰ ਫੇਰ ਹੁਣ ਲੱਖੇ ਸਿਧਾਣੇ ਅਤੇ ਦੀਪ ਸਿੱਧੂ ਦੇ ਹੱਕ ਦੇ ਵਿੱਚ ਇਕੱਠ ਆ 23 ਫਰਵਰੀ ਨੂੰ। ਕੱਲ੍ਹ ਇੱਕ ਹੋਰ ਮਾਰਚ ਸੀਗਾ, ਰਾਜਾ ਵੜਿੰਗਿਆ ਜਿਹੜਾ
ਉਹ ਅੱਡ ਆਰਮੀ ਦਾ ਖੜਾ ਲਾਈ ਬੈਠਾ ਸੀਗਾ। ਹਰੇਕ ਚੌਰਾਹੇ ਤੇ ਇਕੱਠ ਹੋਣ ਲੱਗ ਪਏ ਆ। ਭਗਵੰਤ ਮਾਨ ਹੋਰੀ ਕਹਿੰਦੇ ਕਿ ਅਸੀਂ ਵੀ ਕਰਨ ਆ ਰਹੇ ਹਾਂ, ਅਕਾਲੀ ਉੱਧਰ ਕਹਿੰਦੇ ਕਿ ਅਸੀਂ ਵਿਧਾਨ ਸਭਾ ਦਾ ਘਿਰਾਓ ਕਰਾਂਗੇ। ਚੱਲ ਕੀ ਰਿਹਾ, ਇਹ ਚੱਲ ਕੀ ਪਿਆ? ਤੇ ਜਿਹੜੇ ਕਿਸਾਨ ਆਗੂ ਜਿਨ੍ਹਾਂ ਨੇ ਮੁੱਠੀ ਬੰਦ ਰੱਖਣੀ ਸੀਗੀ, ਉਹ ਤੇ ਆਪ ਉਲਝ ਗਏ ਇਹਨਾਂ ਚੀਜ਼ਾਂ 'ਚ। ਅਸੀਂ ਤੇ ਆਪ ਭਰਾ ਰਹੇ ਹਾਂ। ਮੈਂ ਤਾਂ ਆਪ ਟੋਟਲੀ ਕਨਫਿਊਜ਼ਡ ਹਾਂ। ਮੈਂ ਇਮਾਨਦਾਰੀ ਨਾਲ ਕਹਾਂ, ਮੈਨੂੰ ਵੀ ਕੋਈ ਪਤਾ ਨਹੀਂ ਲੱਗ ਰਿਹਾ। ਮੈਂ ਵੀ ਹਨੇਰੇ 'ਚ ਖੜਾ ਕਿ ਬਣ ਕੀ ਰਿਹਾ, ਬਣ ਕੀ ਰਿਹਾ। ਸਾਰਿਆਂ ਨੇ ਵਾਗਾਂ ਖੁੱਲੀਆਂ ਛੱਡ ਦਿੱਤੀਆਂ ਨੇ। ਆਪੇ ਹੀ ਸਾਂਝਾ ਕਿਸਾਨ ਮੋਰਚਾ ਕਹਿੰਦਾ ਸੀਗਾ ਕਿ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਇੱਥੇ ਆਯੋਜਿਤ ਨਹੀਂ ਕਰੂਗਾ, ਕੋਈ ਵੀ ਰੈਲੀ ਵਗੈਰਾ ਨਹੀਂ ਰੱਖੂਗਾ। ਹੁਣ ਆਪ ਹੀ ਰੱਖੀ ਬੈਠੇ ਆ। ਇੱਕ ਜਿੱਥੇ ਰੱਖਦੇ ਆ 2-4 ਉੱਥੇ ਆ ਜਾਂਦੇ ਵੱਡੇ, ਉਹ 2-4 ਰਹਿ ਜਾਂਦੇ ਆ। ਦੂਜੀ ਤੇ 2-4 ਦੂਜੇ ਆ ਜਾਂਦੇ ਆ, ਦੂਜੇ 2-4 ਰਹਿ ਜਾਂਦੇ। ਪਤਾ ਨਹੀਂ ਕੀ ਚੱਲ ਰਿਹਾ ਹੈ। ਜੀ ਜੀ ਬਿਲਕੁਲ। ਸੋ ਬੜਾ ਧਿਆਨ ਰੱਖਣ ਦੀ ਜ਼ਰੂਰਤ ਆ, ਕਿਉਂਕਿ ਇੱਦਾਂ ਕਰਕੇ ਤਾਂ ਕੇਂਦਰ ਦੀ ਸਰਕਾਰ ਜਿੱਤੂਗੀ। ਕਿਸਾਨੀ ਜਿਹੜੇ ਬਿੱਲ ਆ ਉਹ ਵਾਪਸ ਤਾਂ ਕੀ ਲੈਣੇ, ਮੈਨੂੰ ਲੱਗਦਾ ਜਿਹੜੇ ਫੜੇ ਆ ਬਾਅਦ 'ਚ ਉਹ ਵੀ ਛਡਾਉਣੇ ਔਖੇ ਹੋ ਜਾਣੇ ਆ। ਸੋ ਇਹ ਇਸ ਦੇ ਵੱਲ ਬਹੁਤ ਹੀ ਜ਼ਿਆਦਾ ਧਿਆਨ ਜਿਹੜੀ ਇਹ ਚੀਜ਼ ਮੰਗਦੀ ਹੈਗੀ ਆ। ਅਗਲੀ ਆਪਾਂ ਗੱਲ ਕਰ ਲਈਏ। ਤੋਮਰ ਹੁਣਾਂ ਦਾ ਫੇਰ ਆ ਗਿਆ ਜੀ ਬਿਆਨ, ਕਹਿੰਦੇ ਭੀੜ ਇਕੱਠੀ ਕਰਨ ਦਾ ਮਤਲਬ ਥੋੜ੍ਹੀ ਵੀ ਕਾਨੂੰਨ ਰੱਦ ਹੋਣਗੇ। ਤੇ ਬਹੁਤਾ ਹੀ ਖਰਵਾ ਜਿਹਾ ਬੋਲਦੇ ਆ, ਬਹੁਤਾ ਹੀ ਰੁੱਖਾ ਬੋਲਦੇ ਆ। ਖੈਰ ਇਹਨਾਂ ਨੇ ਹੁਣ ਜਿਹੜੀ ਗੱਲ ਕਹੀ ਆ ਕਿ ਦੇਖੋ ਜੀ, ਇਹ ਇਸ ਤਰ੍ਹਾਂ ਭੀੜ ਜਤਾਉਣ ਨਾਲ ਕਾਨੂੰਨ ਥੋੜ੍ਹੀ ਵਾਪਸ ਹੁੰਦੇ ਆ। ਕਿਸਾਨਾਂ ਨੇ ਸਾਨੂੰ ਦੱਸਿਆ ਨਹੀਂ ਕੁਛ, ਅਸੀਂ ਬਿੰਦੂਵਾਰ ਤਰੀਕੇ ਦੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਾਂ। ਇਹ ਜਿਹੜੀਆਂ ਗੱਲਾਂ ਕਰ ਰਹੇ ਨੇ, ਇਹ ਤਾਂ ਬਹੁਤ ਪਹਿਲਾਂ ਦੀਆਂ ਗੱਲਾਂ ਨੇ, ਬਹੁਤ ਪਹਿਲਾਂ ਦੀਆਂ ਗੱਲਾਂ ਹੈ। ਦੇਖੋ ਤੋਮਰ ਸਾਹਿਬ ਮੰਤਰੀ ਨੇ, ਕੈਬਨਿਟ ਦੇ ਮੰਤਰੀ ਨੇ, ਉਹਨਾਂ ਦੇ ਅਹੁਦੇ ਦੀ ਇੱਕ ਇੱਜ਼ਤ ਹੈ। ਉਹ ਇੱਜ਼ਤ ਚਲੋ ਮਾਨ ਸਨਮਾਨ ਹਰੇਕ ਭਾਰਤੀ ਦਿੰਦਾ ਹੀ ਆ ਉਹਨਾਂ ਨੂੰ। ਰਹਾ ਗੱਲਾਂ ਕਹਿਣੀਆਂ ਕਿ ਭੀੜ ਹੈ, ਤੇ ਫਿਰ ਤੁਸੀਂ ਇਸ ਭੀੜ ਨੂੰ 11 ਵਾਰੀ ਆਪਣੇ ਟੇਬਲ ਤੇ ਕਿਉਂ ਸੱਦਿਆ? ਔਰ ਜੇ ਉਹ ਤੁਹਾਨੂੰ ਕੁਛ ਦੱਸ ਹੀ ਨਹੀਂ ਸਕੇ ਤੇ 11 ਵਾਰੀ ਉਹਨਾਂ ਨੂੰ ਸੱਦ ਕੇ ਤੁਸੀਂ ਪਬਜੀ ਖੇਡਦੇ ਸੀ ਉਹਨਾਂ ਦੇ ਨਾਲ। ਇਹਨਾਂ ਦੀਆਂ ਜਿਹੜੀਆਂ ਪਹਿਲੀਆਂ 4 ਮੀਟਿੰਗਾਂ ਸੀ, 4 ਮੀਟਿੰਗਾਂ ਹੋਈਆਂ ਹੀ ਇਸੇ ਚੱਕਰ ਦੇ ਵਿੱਚ ਸੀ ਕਿ ਕਿਸਾਨਾਂ ਨੇ ਆਪਣੇ ਇਤਰਾਜ਼ ਦੱਸੇ ਨੇ, ਔਰ ਬੜੇ ਬਾਦਲੀਲ, ਬੜੇ ਬਾਦਬ ਦੱਸੇ ਆ। ਦੇਖੋ ਸਾਡੀਆਂ ਕਿਸਾਨ ਧਿਰਾਂ, ਕਿਸਾਨ ਜਥੇਬੰਦੀਆਂ, ਉਹ ਆਪੋ ਵਿੱਚ ਦੀ ਕਿਵੇਂ ਨੇ, ਕੀ ਉਹਨਾਂ ਦੇ ਕੰਮਕਾਰ ਦੇ ਵਿੱਚ ਹੁਣ ਤੱਕ ਪ੍ਰਾਪਤੀ ਹੈ, ਕੀ ਕਮੀ ਪੇਸ਼ੀ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਟੇਬਲ ਟਾਕ ਦੇ ਵਿੱਚ ਉਹ ਫੇਲ ਨਹੀਂ ਹੋਏ। ਇਹ ਗੱਲ ਤਾਂ ਤੁਹਾਨੂੰ ਮੰਨਣੀ ਪਏਗੀ ਕਿ ਟੇਬਲ ਟਾਕ ਦੇ ਵਿੱਚ ਜਿਸ ਤਰ੍ਹਾਂ ਵੱਜਵੇਂ ਤਰੀਕੇ ਨਾਲ ਗੱਲਬਾਤ ਕੀਤੀ ਆ, ਉਹਨਾਂ ਨੇ ਕੋਈ ਪੇਸ਼ ਨਹੀਂ ਜਾਣ ਦਿੱਤੀ ਕੇਂਦਰ ਸਰਕਾਰ ਦੀ। ਇਹ ਗੱਲ ਸਾਨੂੰ ਮੰਨਣੀ ਪਊਗੀ। ਜਿਹੜੀ ਗੱਲ ਦੇਖੋ ਖਾਮੀ ਉਹ ਵੀ ਦੱਸਣੀ ਜ਼ਰੂਰੀ ਹੁੰਦੀ ਆ, ਤੇ ਜੇ ਕਿਸੇ ਬੰਦੇ ਦੀ ਖਾਸੀਅਤ ਆ ਉਹ ਵੀ ਦੱਸਣੀ ਲਾਜ਼ਮੀ ਆ। ਸਾਡਾ ਪੰਗਾ ਇਹੋ ਆ ਕਿ ਅਸੀਂ ਇੱਕ ਪਾਸੇ ਹੋ ਜਾਂਦੇ ਹਾਂ ਕਿ ਜੇ ਅਸੀਂ ਕਿਸੇ 'ਚ ਖਾਮੀ ਕੱਢਤੀ ਤੇ ਕੱਲ੍ਹ ਨੂੰ ਕਿਸੇ ਬੰਦੇ ਨੇ ਕੋਈ ਖਾਸ ਕੰਮ ਕਰ ਦਿੱਤਾ, ਅਸੀਂ ਝਿਜਕਦੇ ਸੀ ਯਾਰ ਕੱਲ੍ਹ ਤੇ ਮੈਨੂੰ ਭੰਡ ਗਿਆ ਸੀ। ਪਰ ਇਹ ਨਹੀਂ ਹੁੰਦਾ, ਇਹ ਨਹੀਂ ਹੁੰਦਾ। ਜੇ ਜਦੋਂ ਵੀ ਕੋਈ ਬੰਦਾ ਚੱਜ ਦਾ ਕੰਮ ਕਰਦਾ ਉਹਨੂੰ ਕਹਿਣਾ ਚਾਹੀਦਾ, ਜਿੱਥੇ ਵੀ ਉਹਨੇ ਕੀਤਾ ਤਾਂ ਪਿਛਲਾ ਵੀ ਉਹਦਾ ਗਿਣਾਉਣਾ ਚਾਹੀਦਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਦੀਆਂ ਚਿਹਰੇ ਦੀਆਂ ਹਵਾਈਆਂ ਉਡਾਈ ਰੱਖੀਆਂ ਉਹਨਾਂ ਨੇ, ਜਿਸ ਤਰੀਕੇ ਨਾਲ ਜਾ ਕੇ ਗੱਲਬਾਤ ਕੀਤੀ ਆ। ਇਹਨਾਂ ਨੇ ਤਾਂ ਅਮਿਤ ਸ਼ਾਹ ਨੂੰ ਗੱਲ ਨਹੀਂ ਕਰਨ ਦਿੱਤੀ। ਔਰ ਤੁਸੀਂ ਕਹਿੰਦੇ ਹੋ ਕਿ ਕੋਈ ਨੁਕਸ ਨਹੀਂ ਕੱਢਿਆ ਇਹਨਾਂ ਨੇ। ਤੁਸੀਂ ਪੰਜਾਬ ਦੇ ਖੇਤ ਦੇ ਵਿੱਚ ਬੈਠੇ ਕਿਸੇ ਸਧਾਰਨ ਜਿਹੇ ਆਮ ਜਿਹੇ ਕਿਸਾਨ ਮੁੰਡੇ ਨੂੰ ਆ ਕੇ ਸਵਾਲ ਕਰ ਲਓ, ਤੁਹਾਨੂੰ 36 ਨੁਕਸ ਦੱਸ ਦੂਗਾ। ਇਹ ਗੱਲਾਂ ਜਿਹੜੀਆਂ ਨੇ, ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਮੰਤਰੀ ਜਿਹੜੇ ਖਾਸ ਤੌਰ 'ਤੇ ਕੇਂਦਰ ਦੇ ਮੰਤਰੀ ਆ ਉਹਨਾਂ ਵਾਸਤੇ ਚੰਗੀਆਂ ਗੱਲਾਂ ਨੇ। ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਦੇਖੋ ਜੀ 11 ਗੇੜ ਦੀ ਗੱਲ ਹੋਈ ਆ, ਦੂਸਰੇ ਪਾਸੇ ਤੁਸੀਂ ਕਹਿੰਦੇ ਕਿ ਉਹਨਾਂ ਨੇ ਕੁਛ ਦੱਸਿਆ ਹੀ ਨਹੀਂ ਹੈ, ਸਾਨੂੰ ਦੱਸਿਆ ਹੀ ਨਹੀਂ ਹੈ। ਦੱਸ ਤੁਹਾਨੂੰ ਹੁਣ ਦਿੰਦੇ ਆ ਕੀ ਉਹ ਇਤਰਾਜ਼ ਦੂਰ ਕਰੋਗੇ? ਸਭ ਤੋਂ ਵੱਡਾ ਰੌਲਾ ਤਾਂ ਇਹੀ ਆ ਕਿ ਤੁਸੀਂ ਜਿਹੜਾ ਸਟੇਟ ਸਬਜੈਕਟ ਆ ਖੇਤੀ ਦਾ, ਉਹਦੇ 'ਤੇ ਆ ਕੇ ਜਿਸ ਤਰੀਕੇ ਨਾਲ ਵਾਰ ਕੀਤਾ, ਲੁਕਵੇਂ ਢੰਗ ਦੇ ਨਾਲ, ਟੇਢੇ ਢੰਗ ਦੇ ਨਾਲ, ਉਹ ਕਿਤੇ ਵੀ ਜਾਇਜ਼ ਨਹੀਂ ਹੈ। ਉਹਨੂੰ ਕਿਵੇਂ ਜਾਇਜ਼ ਠਹਿਰਾਓਗੇ ਤੁਸੀਂ? ਤੁਸੀਂ ਤਾਂ ਪਹਿਲੇ ਬਿੰਦੂ 'ਤੇ ਹੀ ਘਿਰ ਜਾਂਦੇ ਹੋ। ਬਹੁਤ ਨੇ, ਹੋਰ ਵੀ ਬਹੁਤ ਨੇ। ਪਰ ਆਹ ਗੱਲਾਂ ਕਹਿਣੀਆਂ, ਕਦੇ ਉਹਨਾਂ ਨੂੰ ਖਾਲਿਸਤਾਨੀ ਕਹਿ ਦੇਣਾ, ਕਦੇ ਉਹਨਾਂ ਨੂੰ ਚਾਈਨਾ ਦੇ ਕਹਿ ਦੇਣਾ ਸਪੋਂਸਰਡ, ਕਦੇ ਪਾਕਿਸਤਾਨੀ, ਕਦੇ ਖਾਲਿਸਤਾਨੀ, ਕਿਆ ਕਿਆ ਗੱਲਾਂ। ਹੁਣ ਭੀੜ, ਕਦੇ ਪਰਜੀਵੀ, ਕਦੇ ਅੰਦੋਲਨ ਜੀ। ਕੋਈ ਇਹਨਾਂ ਨੇ ਛੱਡਿਆ ਕੋਈ ਇਸ ਤਰ੍ਹਾਂ ਦਾ ਕਹਿ ਲਈਏ ਕਿ ਜੋ ਇਹਨਾਂ ਨੇ ਤਖੱਲਸ ਨਹੀਂ ਜੋੜਿਆ ਉਹਨਾਂ ਦੇ ਨਾਲ, ਕੋਈ ਵਿਸ਼ੇਸ਼ਣ ਨਹੀਂ ਜੋੜਿਆ ਉਹਨਾਂ ਦੇ ਨਾਲ। ਸਮਝ ਤੋਂ ਪਰੇ ਗੱਲ ਆ ਕਿ ਕੀ ਕਰਦੇ ਫਿਰਦੇ ਆ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਭੜਕਣ ਪੈਦਾ ਕਰਨ ਵਾਲਾ ਹੀ ਆ।
ਮੰਤਰੀ ਸਾਹਿਬ ਜਿਹੜੇ ਆ ਨਾ, ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਉੱਤੋਂ ਇਹਨਾਂ ਤੇ ਭਾਰ ਪੈਂਦਾ, ਆਪਣੀ ਜਿਹੜੀ ਉਹ ਖਿਝ ਹੈ ਨਾ ਦੂਸਰੇ ਪਾਸੇ ਕੱਢੀ ਜਾਂਦੇ। ਗੱਲ ਆਹੀ ਆ। ਜੀ ਜੀ, ਲੱਗਦਾ ਇੱਦਾਂ ਹੀ ਆ। ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰ ਲਈਏ ਤਾਂ ਕਹਿੰਦੇ ਕੋਰੋਨਲ ਦੇ ਪ੍ਰਚਾਰ ਨੂੰ ਲੈ ਕੇ IMA ਨੇ ਸਿਹਤ ਮੰਤਰਾਲੇ ਤੋਂ ਮੰਗਿਆ ਆ ਜਵਾਬ। ਦੇਖੋ ਜਿਹੜਾ ਹੈਗਾ ਰਾਮਦੇਵ, ਉਹ ਦਵਾਈ ਜੀ ਫੇਰ ਚੱਕ ਲਿਆ ਆਪਦੀ, ਕਹਿੰਦਾ ਮੈਂ ਕਰੋਨਾ ਦਾ ਇਲਾਜ ਲੱਭ ਲਿਆ। ਤੇ ਕਮਾਲ ਦੀ ਗੱਲ ਇਹ ਆ ਕਿ ਵੇਖੋ, ਹੱਦ ਵਾਲੀ ਗੱਲ ਆ। ਆਪਾਂ ਇੱਕ ਡਾਕਟਰ ਦਾ ਆਪਾਂ ਨੂੰ ਵੀ ਪਤਾ ਹੈ ਕਿ ਉਹ ਡਾਕਟਰ ਕਿਸੇ ਵੀ ਦਵਾ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਸਕਦਾ। ਤੇ ਇੱਥੇ ਉਹਦੇ ਨਾਲ ਇੱਕ ਪਾਸੇ ਸੱਜੇ ਪਾਸੇ ਬੈਠਾ ਸੀਗਾ ਹਰਸ਼ਵਰਧਨ, ਜਿਹੜਾ ਕਿ ਸਿਹਤ ਮੰਤਰੀ ਆ ਸਾਡਾ, ਦੇਖ ਲਓ, ਤੇ ਖੱਬੇ ਪਾਸੇ ਬੈਠਾ ਸੀ ਗਡਕਰੀ। ਆਖੇ ਜੀ ਇਹਨਾਂ ਨੇ ਕੋਰੋਨੇਲ ਲੈ ਆਂਦੀ ਹੈ, ਉਹ ਨੀਲੀ ਰਹਿ ਗਈ, ਕੋਰੋ ਉੱਡ ਗਿਆ ਕੋ। ਕਿਉਂਕਿ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ WHO ਨੇ ਮਤਲਬ ਕਿ ਪ੍ਰਮਾਣਿਤ ਕਰ ਦਿੱਤੀ ਹੈ, ਤਾਂ WHO ਨੇ ਆਫੀਸ਼ੀਅਲੀ ਇਹਦਾ ਇਨਕਾਰ ਕਰ ਦਿੱਤਾ। ਉਹ ਰਜਤ ਸ਼ਰਮਾ ਨੇ, ਜਿਹੜਾ ਆਪ ਕੀ ਅਦਾਲਤ, ਕੁਛ ਲੋਕ ਉਹਨੂੰ ਪਾਪ ਕੀ ਅਦਾਲਤ ਵੀ ਕਹਿ ਦਿੰਦੇ ਆ, ਆਪ ਕੀ ਅਦਾਲਤ ਵਾਲਾ ਰਜਤ, ਤੇ ਉਹਨੇ ਵੀ ਇਸ ਤਰ੍ਹਾਂ ਦਾ ਇੱਕ ਟਵੀਟ ਕਰ ਦਿੱਤਾ। ਬਾਅਦ ਚ ਜਦੋਂ WHO ਦਾ ਟਵੀਟ ਆਇਆ ਉਹ ਵੀ ਨਿਕਲ ਗਿਆ, ਉਹ ਵੀ ਲਾਂਗੜ ਕੱਸ ਕੇ ਨਿਕਲ ਗਿਆ, ਟਵੀਟ ਡਿਲੀਟ ਕਰ ਗਿਆ, ਜਦ ਤੱਕ ਲੋਕਾਂ ਨੇ ਸਕਰੀਨਸ਼ਾਟ ਬਣਾ ਲਿਆ ਸੀਗਾ। ਤਾਂ ਦੇਖੋ ਹੁਣ ਇਸ ਚੀਜ਼ ਨੂੰ ਲੈ ਕੇ IMA ਮਤਲਬ ਕਿ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ, ਉਹਨਾਂ ਨੇ ਬਹੁਤ ਸਖਤ ਇਤਰਾਜ਼ ਜਤਾਇਆ ਕਿ ਕਮਾਲ ਦੀ ਗੱਲ ਹੈ ਕਿ ਇੱਕ ਡਾਕਟਰ ਹੈ ਜਿਹੜਾ, ਮੈਂ ਕਿਹਾ ਕਿ IMA ਦੇ ਕੋਡ ਕੰਡਕਟ ਦੇ ਮੁਤਾਬਕ ਇਹ ਚੀਜ਼ ਸੰਭਵ ਹੀ ਨਹੀਂ। ਮੈਂ ਜਿਵੇਂ ਕਿਹਾ ਕਿ ਇੱਕ ਡਾਕਟਰ ਹੈ ਜਿਹੜਾ ਉਹ ਕਿਸੇ ਦਵਾ ਦੀ ਮਸ਼ਹੂਰੀ ਨਹੀਂ ਕਰ ਸਕਦਾ, ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਸਕਦਾ, ਜਦ ਕਿ ਇੱਥੇ ਸਾਡਾ ਸਿਹਤ ਮੰਤਰੀ ਬੈਠਾ ਔਰ ਉਸ ਦਵਾ ਨੂੰ ਜਿਹਨੂੰ WHO ਨੇ ਫਿਰ ਝੂਠਾ ਕਰਾਰ ਦੇ ਦਿੱਤਾ 2 ਵਾਰੀ। ਜੇ ਕਿਤੇ ਰਾਮਦੇਵ ਕਿਸੇ ਮੈਂ ਕਹਿੰਦਾ ਕਿ ਉਹੋ ਜਿਹੇ ਦੇਸ਼ ਦੇ ਵਿੱਚ ਬੈਠਾ ਹੁੰਦਾ ਨਾ, ਤੇ ਇਹਦੇ ਜਿਹੜੇ ਉਹ ਸ਼ੀਰ ਸ਼ਾਸਨ ਆ ਉਹ ਜੇਲ੍ਹ ਦੀ ਕੋਠੜੀ 'ਚ ਹੁੰਦੇ ਆ। ਵਾਕਈ ਜੋ ਇਹਨੇ ਕੀਤਾ ਪਹਿਲਾਂ ਵੀ ਵੇਖੋ ਕਿੱਡੀ ਠੱਗੀ। ਇਹਨੇ ਇੱਕ ਵਾਰੀ WhatsApp ਲੈ ਆਂਦਾ ਤਾਂ ਕਿੰਨੀਆਂ ਚਲਾਕੀਆਂ ਗਣਾਵਾਂ ਤੁਹਾਨੂੰ। ਅਗੇ ਜੀ ਇਹ ਦੇਸ਼ੀ WhatsApp ਆ, ਉਹ ਬਾਅਦ 'ਚ ਪਤਾ ਲੱਗਿਆ ਕਿ ਉਹਦੀ ਕੋਡਿੰਗ ਵੋਡਿੰਗ ਜਿਹੜੀ ਉਹ ਬਾਹਰ ਦੀ ਆ, ਭੱਜ ਗਿਆ ਉਦੋਂ ਵੀ, ਕਿਸੇ ਨੇ ਪੁੱਛਿਆ ਨਹੀਂ। ਹੁਣ ਬਾਅਦ ਦੇ ਵਿੱਚ ਇਹ ਪੰਗੇ ਪਾਈ ਫਿਰਦਾ, ਕਿੰਨੇ ਇਹਦੇ ਪੰਗੇ। ਉਹ ਮੈਂ ਕਿਹਾ ਕਿ ਜੇ ਮੰਨ ਲਓ ਇਹ ਚੰਗੇ ਮੁਲਕ ਦੇ ਵਿੱਚ, ਜਿੱਥੇ ਹੁਣ ਇਹਦੀ ਰਾਜਨੀਤੀ ਦਾ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਦੀ ਕਰਦਾ। ਜੀ ਜੀ, ਪਹਿਲਾਂ ਉਦੋਂ ਕਹਿੰਦਾ ਹੁੰਦਾ ਸੀਗਾ, ਉਦੋਂ ਉੱਚੀ ਉੱਚੀ ਜਿੱਦਾਂ ਕਹਿ ਲਓ ਕਿ ਕੂਕਦਾ ਸੀਗਾ, ਆਖੇ ਜੀ ਤੁਸੀਂ 30 ਰੁਪਏ ਪੈਟਰੋਲ ਵਾਲੀ ਸਰਕਾਰ ਦੇਖਣੀ ਚਾਹੋਗੇ? ਅੱਗੋਂ ਸਵਾਲ ਬੜੇ ਕਰਦੇ, ਚਾਹੋਗੇ ਕਿ ਨਹੀਂ ਚਾਹੋਗੇ, ਜਿਵੇਂ ਮੋਦੀ ਸਾਹਿਬ, ਚਾਹੀਏ ਕਿ ਨਾ ਚਾਹੀਏ, ਇੱਦਾਂ। ਤੇ ਉਹ ਲੋਕ ਇਹਨਾਂ ਦੇ ਝਾਂਸਿਆਂ 'ਚ ਆ ਗਏ, ਕਾਸਾਰਾਮ ਹੈ ਕਿ ਝਾਂਸਾਰਾਮ ਆ, ਤੇ ਝਾਂਸਿਆਂ 'ਚ ਆ ਗਏ। ਹੁਣ ਜਦੋਂ ਪੈਟਰੋਲ 100 ਰੁਪਏ ਹੋ ਗਿਆ, ਅਗੇ ਨਹੀਂ ਜੀ ਦੇਸ਼ ਨੂੰ ਚਲਾਉਣ ਵਾਸਤੇ ਟੈਕਸਾਂ ਦੀ ਤੇ ਲੋੜ ਆ। ਬੰਦਾ ਪੁੱਛੇ ਕਿ ਉਦੋਂ ਟੈਕਸ ਜਿਹੜੇ ਸਮਾਲੀਆ ਨੂੰ ਜਾਂਦੇ ਸੀ, ਕਿ ਉਦੋਂ ਵੀ ਤੇ ਦੇਸ਼ ਦੇ ਵਿੱਚ ਹੀ ਲੱਗਦੇ ਸੀ, ਜਦੋਂ ਤੁਸੀਂ ਉੱਚੀ ਉੱਚੀ ਕੂਕਦੇ ਹੋ। ਸੋ ਕਹਿਣ ਦਾ ਮਤਲਬ ਇਹ ਹੋਆ ਕਿ ਕਿੱਡਾ ਸਾਡੇ ਇਸ ਮੁਲਕ ਦਾ ਸਾਰਾ ਸਿਸਟਮ ਉਤਲ ਪੁਤਲ ਹੋਇਆ ਪਿਆ। ਪ੍ਰਧਾਨ ਮੰਤਰੀ ਦੀ ਫੋਟੋ ਪੇਟੀਐਮ ਦੀ ਐਡ ਤੇ ਲੱਗ ਜਾਂਦੀ ਆ, ਜੀਓ ਦੀ ਐਡ ਤੇ ਲੱਗ ਜਾਂਦੀ ਆ। ਉਹਨਾਂ ਨੂੰ ਕਹਿੰਦੇ ਕਿ ਜੁਰਮਾਨਾ ਪਾਉਣਾ ਹੈ, ਅੰਬਾਨੀਆਂ ਨੂੰ ਜੁਰਮਾਨਾ ਪੈਂਦਾ 500 ਰੁਪਈਆ ਪ੍ਰਧਾਨ ਮੰਤਰੀ ਦੀ ਫੋਟੋ ਯੂਜ਼ ਕਰਨ ਲਈ। ਵਿਚਾਰੇ ਆਪ ਦਾ ਸਾਰਾ ਘਰ-ਬਾਰ ਵੇਚ ਕੇ ਜੁਰਮਾਨਾ ਉਤਾਰਦੇ। ਇੱਥੇ ਤਾਂ ਹਾਲਿਆ ਹੈ। ਬਿਲਕੁਲ ਜੀ, ਬੇੜਾ ਕਰਕੇ ਪਿਆ, ਆਵਾ ਉੱਤਿਆ ਪਿਆ ਆ। ਇਹ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਇੱਥੇ ਬਣਨਾ ਕੀ ਆ। ਲੋਕ ਕਿਹੜੀ ਥਾਂ 'ਤੇ ਕਿਹੜੀ ਚੀਜ਼ ਦੇ ਲਈ ਲੜਨ, ਪਰ ਆਵਾਜ਼ ਇਹਨਾਂ ਨੂੰ ਬਾਰ-ਬਾਰ ਜਿਹੜੀ ਉਹ ਚੱਕਣੀ ਪੈਣੀ ਆ, ਨਹੀਂ ਤਾਂ ਹਾਲਾਤ ਬਹੁਤ ਮਾੜੇ ਜਿਹੜੇ ਆ ਉਹ ਹੁੰਦੇ ਜਾਣੇ ਨੇ। ਇਹ ਕੁਛ ਕੁ ਲੋਕਾਂ ਦੀ ਹੀ ਜਿੱਦਾਂ ਇੱਦਾਂ ਲੱਗਦਾ ਵੀ ਸਰਕਾਰ ਬਣ ਕੇ ਰਹਿ ਗਈ ਹੈਗੀ ਆ। ਅਤੇ ਮਿੰਟੂ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ ਦੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।